असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो, बड़ा सोहना दिन निकलिया वे, चमकदा होया धुप वाला दिन। अज तो इस तरह वे कि यूके जड़ा ना चमका पिया मारदा वे। यूके दियां चमका देख लवो बई कैसा निखरिया निखरिया और कितना चमकदार यूके बनया होया वे। बहुत चंगा पे लगता, पर नाल हवा बड़ी तेज़ है। अगर हवा ना होंदी तो अज एक बेहतरीन दिन सी कि तुसी आराम नाल धुप सेकदे। पर लोग इनू भी गनीमत ही समझते हैं कि बई चलो ठीक है कि हवा नाल हैगी है, पर धुप का अपना सेक आ रहा और दिन कितना खूबसूरत निखरिया निखरिया पे लगता वे। तो यह भी बड़ा गनीमत है। और लोग फिर साइकलिंग करते हैं और बहुत कुछ करते हैं। धुप निकलती है ना, बहुत अच्छा कि कहते हैं महसूस होंदा वे। तो चलो जी, मैं भी निकल आई हाँ। अज असी भी धवाइयां शवाइयां कढ़ने पे अपनियां, ते बाकी जड़ा कम निपटाना वे। ਕੱਪੜਿਆਂ ਦੀ ਧੁਆਈ ਸਾਡੀ ਚੱਲਦੀ ਪਈ ਏ ਤੇ ਨਾਲ ਅਸੀਂ ਕਿਚਨ ਦਾ ਵੀ ਕੰਮ ਨਿਪਟਾ ਰਹੇ ਹਾਂ। ਤੇ ਇੱਥੇ ਅਸੀਂ ਆਟਾ ਗੁੰਨ ਕੇ ਰੱਖ ਲਿਆ ਵੇ, ਤੇ ਨਾਲ ਮੈਂ ਫਰੂਟ ਕੱਢ ਕੇ ਰੱਖਿਆ। ਫਰੂਟ ਚਾਟ ਬਣਾਵਾਂਗੀ, ਨਾਲ ਫਿਸ਼ ਫਰੀਜ਼ਰ 'ਚੋਂ ਕੱਢ ਕੇ ਰੱਖੀਏ। ਸ਼ਾਮ ਨੂੰ ਨਾਲ ਅਸੀਂ ਥੋੜ੍ਹਾ ਜਿਹਾ ਇਹਨੂੰ ਫਰਾਈ ਕਰਾਂਗੇ। ਇਹ ਖਜੂਰਾਂ ਪਈਆਂ ਨੇ ਸਾਡੀਆਂ, ਤੇ ਇਹ ਅਸੀਂ ਜਿਹੜਾ ਹਰਾ ਮਸਾਲਾ ਕੱਟਣਾ ਵੇ। ਇਹਦੇ 'ਚ ਬੀਨਸ ਬਣਾ ਰਹੇ ਹਾਂ ਅੱਜ। ਰੈੱਡ ਬੀਨਸ ਜਿਹੜੇ ਨੇ, ਇਹਨਾਂ ਦਾ ਜਿਹੜਾ ਸੈਲਡ ਕਹਿ ਲਓ, ਚਾਟ ਕਹਿ ਲਓ, बस थोड़ा जैसा करके तो चटनी वटनी पा के तो खा लेंगे। क्योंकि खुमाश अजकल डाइट ते वे ना, वो वास्ते फिर इस टाइप दी चीज़ां बन रही ने। तो मैं भी ये ही रोज़ा खोल लवांगी। ये थोड़ा सा खीरा मिक्स कर लाँगे या वैसे ही अलग तो थोड़ा जा पा लाँगे। नाल जड़ा वे ਅਸੀਂ ਬਣਾ ਰਹੇ ਇਮਲੀ ਦੀ ਚਟਨੀ। ਇਮਲੀ ਨੂੰ ਰਾਤ ਨੂੰ ਭਿਓ ਦਿੱਤਾ ਸੀ ਅੱਛੀ ਤਰ੍ਹਾਂ ਉਹਦਾ, ਤਾਂ ਕਿ ਗੂਦਾ ਨਰਮ ਹੋ ਜਾਵੇ। ਤੇ ਮੈਂ ਪੱਕਣ ਵਾਸਤੇ ਨੂੰ ਰੱਖ ਦਿੱਤਾ ਵੇ। ਔਰ ਇਹਦੇ ਵਿੱਚ ਫਿਰ ਅਸੀਂ ਸ਼ਾਮਿਲ ਕਰ ਦੇਵਾਂਗੇ। ਬੜੀ ਆਸਾਨ ਜੀ ਹੁੰਦੀ ਇਮਲੀ ਦੀ ਚਟਨੀ। ਇਹਦੇ ਵਿੱਚ ਨਮਕ ਜਾਏਗਾ, ਜ਼ੀਰਾ ਜਾਏਗਾ, ਕੁੱਟੀ ਮਿਰਚ ਜਾਏਗੀ ਔਰ ਨਾਲ ਗੁੜ ਜਾਏਗਾ। ਚੀਨੀ ਵੀ ਤੁਸੀਂ ਪਾ ਸਕਦੇ ਹੋ, ਪਰ ਮੈਂ ਚੀਨੀ ਦੇ ਬਜਾਏ ਗੁੜ ਦਾ ਇਸਤੇਮਾਲ ਕਰ ਰਹੀ ਹਾਂ। ਤੇ ਇਹਨੂੰ ਅਸੀਂ ਪਾ ਕੇ ਤੇ ਚੰਗੀ ਤਰ੍ਹਾਂ ਬਸ ਇਹਨੂੰ ਅਸੀਂ ਹਿਲਾ ਲੈਣਾ ਵੇ, ਤਾਂ ਕਿ ਖੱਟੀ ਮਿੱਠੀ ਜੀ ਇਮਲੀ ਦੀ ਚਟਨੀ ਸਾਡੀ ਤਿਆਰ ਹੋ ਜਾਵੇ। ਇਹ ਸਾਰੇ ਨਾਲ ਸਾਡੇ ਕੰਮ ਚੱਲਦੇ ਪਏ ਨੇ। ਚਲੋ ਜੀ, ਇਹ ਗੁੜ ਵਿੱਚ ਪਿਘਲੇਗਾ ਔਰ ਥੋੜ੍ਹੇ ਜਿਹੇ ਮਿਰਚਾਂ ਸ਼ਿਰਚਾਂ ਜਿਹੜੀਆਂ ਇਹਨਾਂ ਨੂੰ ਉਬਾਲਾ ਆਏਗਾ, ਅਤੇ ਇਹ ਵੀ ਅਸੀਂ ਬੋਇਲ ਕਰ ਲਏ ਨੇ, ਥੋੜ੍ਹੇ ਠੰਡੇ ਹੁੰਦੇ ਨੇ। ਅਤੇ ਅਸੀਂ ਇਹਦੇ ਬਾਕੀ ਇਹਨੂੰ ਮਿਕਸ ਕਰਨੇ ਆ ਚੀਜ਼ਾਂ ਨੂੰ। ਕੰਮ ਖਾਸੀ ਹੱਦ ਤੱਕ ਸਾਡਾ ਨਿਪਟ ਵੀ ਗਿਆ ਵੇ, ਅਲਹਮਦੁਲਿਲਾ। ਇਮਲੀ ਦੀ ਚਟਨੀ ਬਣ ਗਈ ਹੈ। ਅਸੀਂ ਇਹਦੇ ਪੌਟ 'ਚ ਪਾ ਲਈਏ, ਫਿਰ ਯੂਜ਼ ਕਰਦੇ ਰਹਾਂਗੇ ਜਿੰਨੇ ਦਿਨ ਵੀ ਸਾਡੀ ਚੱਲ ਜਾਏਗੀ। ਤੇ ਨਾਲ ਸਾਡੀ ਫਰੂਟ ਚਾਟ ਵੀ ਬਣ ਗਈ ਹੈ। ਔਰ ਉਸ ਤੋਂ ਬਾਅਦ ਕੀ ਬਣਿਆ ਜੀ, ਹਰਾ ਮਸਾਲਾ ਅਸੀਂ ਕੱਟ ਕੇ ਰੱਖ ਲਿਆ, ਜਿਹੜਾ ਅਸੀਂ ਸਲੋਬੀਏ ਦੇ ਉੱਪਰ ਪਾਉਣਾ। ਲੇਕਿਨ ਮੈਂ ਬਿਲਕੁਲ ਐਂਡ 'ਤੇ ਪਾਵਾਂਗੀ, ਜਦੋਂ ਰੋਜ਼ਾ ਖੁੱਲ੍ਹਣ ਤੋਂ ਥੋੜ੍ਹੀ ਦੇਰ ਪਹਿਲੇ, ਕਿਉਂਕਿ ਫਿਰ ਨਾ ਉਹਨਾਂ ਪਾਣੀ ਛੱਡ ਦਿੰਦਾ ਪਿਆਜ਼ ਔਰ ਚੀਜ਼ਾਂ ਨਾ, ਤਾਂ ਇੰਨਾ ਮਜ਼ੇਦਾਰ ਨਹੀਂ ਲੱਗਦਾ। ਅਤੇ ਇਹ ਅਸੀਂ ਖੀਰਾ ਔਰ ਗਾਜਰ ਕੱਟੀ, ਇਹਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਬੀਨਸ ਵਿੱਚ। ਬੀਨਸ ਉਬਲ ਗਏ ਨੇ ਅਤੇ ਇਹਦੇ ਵਿੱਚ ਅਸੀਂ ਸ਼ਾਮਿਲ ਕਰ ਦਿੰਦੇ ਹਾਂ ਜੀ थोड़ा सा खीरा और थोड़ी गाजर। बाकी साढ़ा सैलड से भी काम आ सकता वे। अंदाजे दे नाल पा दांगी ताकि अच्छा कलरफुल जिहा बन जाए। थोड़ा सा और पा देने आ। हो गया है। हरा मसाला अगर किसी ने उपर पाना वे, मैं कट के रख दिता है, खमाश पाँदा वे, लेकिन बिल्कुल एंड ते असी पावांगे। चलो जी, यह भी साडा तैयार हो गया। एक होर मैं अज काम कर रही हाँ। अज मैं जो बदाम वाली जड़े ना खजूर बना रही हाँ। बदाम वाली खजूर जी ना बचपन दी यादां विच एक हसीन याद है कि कदी कदी हाजी आते होंदे सन ना, तो खजूरां आनियां, वो कभी कोई बहुत स्पैशल खजूर होंदी सी, तो वो बदाम निकल आता होंदा सी। असी इन्ना हैरान होंदे सा, ਅਸੀਂ ਕਹਿੰਦੇ ਹਾਈ ਇਹ ਗਿਟਕ ਦੀ ਜਗ੍ਹਾ ਬਦਾਮ ਕਿੱਥੋਂ ਆ ਗਿਆ। ਅਤੇ ਉਦੋਂ ਸਾਨੂੰ ਬਿਲਕੁਲ ਸਮਝ ਨਹੀਂ ਲੱਗਦੀ ਸੀ ਕਿ ਬਦਾਮ ਪਾਏ ਜਾਂਦੇ ਨੇ ਉਹਦੇ ਵਿੱਚ। ਅਤੇ ਮੈਂ ਵੀ ਬਦਾਮ ਭਿਓ ਕੇ ਛਿੱਲ ਦਿੱਤੇ ਸਨ। ਹੁਣ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਬੜਾ ਈਜ਼ੀ ਹੈ, ਅਤੇ ਫਿਰ ਤੁਸੀਂ ਇਸ ਤਰ੍ਹਾਂ ਵੀ ਕਰਕੇ ਖਾ ਲਵੋ ਨਾ, ਅਤੇ ਬੜੀ ਮਜ਼ੇਦਾਰ ਵੀ ਲੱਗਦੀ ਹੈ ਔਰ ਤਾਕਤ ਸੇ ਭਰਪੂਰ ਹੁੰਦੀ ਹੈ। ਜ਼ਿਆਦਾ ਬਦਾਮ ਵੀ ਚਲਾ ਜਾਂਦਾ ਇਸ ਤਰ੍ਹਾਂ ਤੁਹਾਡੇ ਜਿਹੜਾ ਮੁਖਤਲਿਫ ਇਹਦੇ ਵਿੱਚ ਚੀਜ਼ਾਂ ਭਰੀਆਂ ਜਾਂਦੀਆਂ ਨੇ, ਪਿਸਤੇ ਵਾਲੀਆਂ ਵੀ ਆਉਂਦੀਆਂ ਨੇ। ਹੁਣ ਤਾਂ ਇਹ 'ਚ ਬਹੁਤ ਵੈਰਾਈਟੀ ਆ ਗਈ ਹੈ, ਲੇਕਿਨ ਬਚਪਨ ਦੀ ਜਿਹੜੀ ਹਸੀਨ ਇੱਕ ਯਾਦ ਹੈ ਨਾ,
ਉਹ ਹੈ ਬਦਾਮ ਵਾਲੀ ਖਜੂਰ ਹੈ। ਜਦੋਂ ਕਿ ਹਾਜੀ ਆਉਂਦੇ ਸਨ ਨਾ ਤੇ ਉਦੋਂ ਫਿਰ ਸਾਨੂੰ ਖਾਣ ਨੂੰ ਮਿਲਦੀ ਸੀ, ਲੇਕਿਨ ਬਹੁਤ ਘੱਟ। ਹੁਣ ਲੇਕਿਨ ਅੱਜ ਕੱਲ੍ਹ ਬਹੁਤ ਆਮ ਹੋ ਗਈ ਹੈ, ਜਗ੍ਹਾ ਜਗ੍ਹਾ ਤੁਹਾਨੂੰ ਮਿਲ ਜਾਂਦੀ ਹੈ। ਵੈਸੇ ਵੀ ਖਜੂਰ ਬੜੀ ਜਿਹੜੀ ਹੈ ਨਾ ਆਸਾਨੀ ਦੇ ਨਾਲ ਮਿਲ ਜਾਂਦੀ ਹੈ। ਦੇਖੋ ਜੀ ਨਾਲ ਨਾਲ ਅਸੀਂ ਬੜਾ ਈਜ਼ੀ ਹੈ ਔਰ ਮਜ਼ੇ ਦੀ ਬਹੁਤ ਲੱਗਦੀ ਹੈ ਖਾਣ ਵਿੱਚ ਨਾ। ਮੇਰਾ ਬੜਾ ਜੀ ਉਹ ਕਹਿੰਦੇ ਨੇ ਸਵਾਦ ਆ ਗਿਆ ਬਾਦਸ਼ਾਹ, ਉਹ ਹਿਸਾਬ ਹੁੰਦਾ ਸਵਾਦ ਆ ਗਿਆ ਬਾਦਸ਼ਾਹ। ਜਿਵੇਂ ਲੋਕ ਕਹਿੰਦੇ ਨਾ ਸਵਾਦ ਆ ਜਾਂਦਾ ਬਾਦਸ਼ਾਹ। ਤੇ ਇਹ ਦੇਖੋ ਜੀ ਅਸੀਂ ਨਾਲ ਨਾਲ ਇਹਨੂੰ ਫਿਲ ਕਰਦੇ ਜਾ ਰਹੇ ਹਾਂ। ਮੈਂ ਬਸ ਕਿਉਂਕਿ ਖਜੂਰ ਜ਼ਿਆਦਾਤਰ ਮੈਂ ਹੀ ਖਾਣੀ ਹਾਂ। ਖੁਮਾਸ਼ ਵੈਸੇ ਬਹੁਤ ਸ਼ੌਕ ਨਾਲ ਖਜੂਰ ਖਾਂਦਾ, ਲੇਕਿਨ ਅੱਜ ਕੱਲ੍ਹ ਉਹਨੇ ਮਿੱਠਾ ਐਸਾ ਛੱਡਿਆ ਵੇ ਨਾ ਕਿ ਮਿੱਠੇ ਦੀ ਤਰਫ ਆ ਨਹੀਂ ਰਿਹਾ। ਤੇ ਇਸ ਤੋਂ ਵੀ ਖਜੂਰ ਤਾਂ ਬਸ ਨਹੀਂ ਮੇਰਾ ਫੇਵਰੇਟ ਆਈਟਮ ਹੈ। ਮੈਨੂੰ ਖੁਦ ਵੀ ਇੰਨਾ ਪਸੰਦ ਹੈ, ਪਰ ਮੈਂ ਇਹਤਿਆਤ ਤਾਂ ਕਰਨੀ ਹੈ, ਲੇਕਿਨ ਹੱਥ ਮੇਰਾ ਰੋਕਣਾ ਬੜਾ ਮੁਸ਼ਕਿਲ ਹੈ। 3-4 ਖਜੂਰਾਂ ਤਾਂ ਮੈਂ ਖਾਈ ਜਾਂਦੀ ਹਾਂ ਰੋਜ਼ਾ ਖੋਲ੍ਹ ਕੇ। ਹੈਲੋ ਜੀ ਸੋਹਣੀ ਸੋਹਣੀ ਖਜੂਰਾਂ ਸਾਡੀਆਂ ਤਿਆਰ ਹੋ ਗਈਆਂ ਨੇ ਤੇ ਅਸੀਂ ਇਹਨੂੰ ਹੁਣ ਰੱਖ ਦੇਵਾਂਗੇ। ਲੇਕਿਨ ਇੱਕ ਦਿਨ 'ਚ ਤਾਂ ਨਹੀਂ ਮੈਂ ਖੈਰ ਖਾਵਾਂਗੀ 2 ਦਿਨ ਲੱਗਣਗੇ, ਲੇਕਿਨ ਮੈਨੂੰ ਲੱਗਦਾ ਬਸ 2 ਦਿਨ 'ਚ ਹੀ ਮੈਂ ਮੁਕਾ ਦੇਵਾਂਗੀ। ਬਹੁਤ ਅੱਛੀਆਂ ਬਣ ਜਾਂਦੀਆਂ ਨੇ ਇਸ ਤਰ੍ਹਾਂ। ਚਲੋ ਜੀ ਹੁਣ ਅਸੀਂ ਇਮਲੀ ਵੀ ਤੇ ਚਟਨੀ ਵੀ ਤਿਆਰ ਹੈ, ਸਭ ਕੁਝ ਤਿਆਰ ਹੈ। ਹੁਣ ਬਸ ਇੱਕ ਦਫਾ ਫਿਰ ਅਸੀਂ ਕਾਊਂਟਰ ਦੀ ਸਫਾਈ ਕਰਨੀ ਹੈ, ਸਾਰੀਆਂ ਚੀਜ਼ਾਂ ਫ੍ਰਿਜ ਵਿੱਚ ਰੱਖਣੀਆਂ ਨੇ ਤੇ ਕਾਊਂਟਰ ਦੀ ਸਫਾਈ ਕਰਨੀ। ਇਹ ਬਦਾਮ ਜਿਹੜੇ ਬਚ ਗਏ ਨੇ ਨਾ ਅਸੀਂ ਇਹਨੂੰ ਸਪਾ ਕੇ ਡੱਬੀ ਵਿੱਚ ਛੋਟੀ ਵਿੱਚ ਰੱਖ ਦੇਵਾਂਗੇ। ਇਹਦਾ ਅਸੀਂ ਇਨਸ਼ਾਅੱਲਾ ਕੱਲ੍ਹ ਜਾਂ ਪਰਸੋਂ ਕਿਸੇ ਦਿਨ ਮੈਂ ਬਦਾਮ ਵਾਲਾ ਦੁੱਧ ਬਣਾ ਲਵਾਂਗੀ। ਛਿੱਲੇ ਸਨ ਬਦਾਮ, ਇੱਕ ਦਫਾ ਮਿਹਨਤ ਕਰ ਲਈ ਸੀ ਤੇ ਅਸੀਂ ਇਹਦਾ ਬਦਾਮ ਵਾਲਾ ਨਾ ਮਿਲਕ ਬਣਾਵਾਂਗੇ ਇੱਕ ਦਿਨ ਇਫਤਾਰੀ ਵਿੱਚ। ਤੇ ਇਹ ਜੀ ਸਾਡਾ ਇਹ ਖਾਲੀ ਹੋ ਗਿਆ ਸਾਡਾ ਡੱਬਾ ਸਾਡਾ ਖਾਲੀ ਹੋ ਗਿਆ। ਹੁਣ ਅਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਨੂੰ ਕਰਾਂਗੇ ਸਾਫ਼। ਕੰਮ ਕਾਜ ਕਰਕੇ ਅਸੀਂ ਫਾਰਗ ਹੋ ਗਏ ਹਾਂ ਤੇ ਨਾਲ ਨਾਲ ਥੱਕ ਵੀ ਗਏ ਹਾਂ। ਰੋਜ਼ੇ ਨਾਲ ਕੰਮ ਕਰੋ ਤੇ ਥਕਾਵਟ ਤਾਂ ਹੋ ਹੀ ਜਾਂਦੀ ਹੈ। ਤੇ ਮੈਂ 2 ਦਿਨ ਗੈਰ ਹਾਜ਼ਰ ਰਹੀ ਜਾਂ ਸ਼ਾਇਦ 3 ਦਿਨ ਰਹੀ, ਮੈਨੂੰ ਤਾਂ ਗਿਣਤੀ ਵੀ ਯਾਦ ਨਹੀਂ ਰਹੀ। ਮੇਰੇ ਖਿਆਲ 2 ਦਿਨ ਗੈਰ ਹਾਜ਼ਰ ਰਹੀ ਹੈ ਜਾਂ 3 ਦਿਨ। ਉਹਦੀ ਗੈਰ ਹਾਜ਼ਰੀ ਦੀ ਵਜ੍ਹਾ ਸੀ ਕਿ ਮੇਰੇ ਹਸਬੈਂਡ ਦੀ ਤਬੀਅਤ ਅਚਾਨਕ ਬੜੀ ਖ਼ਰਾਬ ਹੋ ਗਈ ਸੀ। ਮੈਂ ਉਸ ਦਿਨ ਵਲੌਗ ਬਣਾਇਆ ਜਿਹੜਾ ਹਜ ਸਫ਼ਰ ਦਾ, ਔਰ ਮੈਂ ਉਹਨੂੰ ਹਲੇ ਅਪਲੋਡ ਤੇ ਨਹੀਂ ਲਾਇਆ ਸੀ, ਬਸ ਬਣਾ ਕੇ। ਔਰ ਮੈਂ ਹਲੇ ਇਹਨਾਂ ਤਿਆਰੀਆਂ ਵਿੱਚ ਹੀ ਸਾਂ ਕਿ ਮੈਂ ਜਿਹੜਾ ਨਾ ਉਹਨੂੰ ਅਪਲੋਡ ਲਾਵਾਂ ਔਰ ਫਿਰ ਉਸ ਬਾਕੀ ਜਿਹੜਾ ਕੰਮ ਕਰਾਂ। ਤੇ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਉਹ ਫਿਰ ਬਸ ਉਹ ਸਭ ਕੁਛ ਵਿੱਚ ਹੀ ਰਹਿ ਗਿਆ। ਫਿਰ ਤੇ ਰਾਤ ਤੱਕ ਤੇ ਮੇਰਾ ਦਿਲ ਇੰਨਾ ਧੜਕਦਾ ਰਿਹਾ ਨਾ, ਅਜੀਬ ਬੇਤਰਤੀਬ ਮੇਰੇ ਆਪਣੇ ਦਿਲ ਦੀ ਰਿਦਮ ਜਿਹੜੀ ਨਾ ਇਸ ਤਰ੍ਹਾਂ ਹੋ ਗਈ ਸੀ ਅੰਦਰੋਂ ਨਾ, ਇਸ ਤਰ੍ਹਾਂ ਹੋ ਰਿਹਾ ਸੀ ਦਿਲ। ਤੇ ਫਿਰ ਮੈਂ ਕੀ ਕਹਿੰਦੇ ਨੇ ਨਹੀਂ ਕੀਤਾ। ਦੂਸਰੇ ਦਿਨ ਵੀ ਮੇਰਾ ਬਸ ਦਿਲ ਵੀ ਨਹੀਂ ਚਾਹਿਆ, ਨਾਲੇ ਉਹਨਾਂ ਨੂੰ ਫੜ ਕੇ ਜ਼ਰਾ ਕੇਅਰ ਕਰਨੀ ਪੈ ਰਹੀ ਸੀ ਤੇ ਟਾਈਮ ਨਹੀਂ ਸੀ। ਇਸ ਤੋਂ ਮੈਂ ਬਾਅਦ ਦਫਾ ਸੋਚ ਰਹੀ ਹਾਂ ਕਿ ਇਹਨੂੰ ਛੱਡ ਦੇਵਾਂ ਕਿਉਂਕਿ ਜ਼ਰਾ ਮੁਸ਼ਕਿਲ ਹੋ ਰਿਹਾ ਮੇਰੇ ਵਾਸਤੇ। ਪਰ ਫਿਰ ਮੈਂ ਕਹਿੰਦੀ ਹਾਂ ਕਿ ਮੈਂ ਤੁਹਾਡੇ ਜੇ ਦੋਸਤਾਂ ਨੂੰ ਛੱਡ ਨਹੀਂ ਸਕਦੀ ਹਾਂ। ਤੇ ਫਿਰ ਚਲੋ ਜੀ ਠੀਕ ਹੈ, ਥੋੜ੍ਹੀ ਦੇਰ ਕੋਸ਼ਿਸ਼ ਕਰਨੇ ਆ, ਅਸੀਂ ਫਿਰ ਰਲ ਕੇ ਆ ਕੇ ਬਹਿ ਜਾਂਦੇ ਹਾਂ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਮੇਰੀ ਗੈਰ ਹਾਜ਼ਰੀ ਨੂੰ ਮਹਿਸੂਸ ਕਰਦੇ ਹੋ ਔਰ ਤੁਸੀਂ फ़ौरन ਕਮੈਂਟ ਕਰਕੇ ਪੁੱਛਦੇ ਹੋ। ਨਾਹੀਦ ਦੀ फ़ौरन ਕਮੈਂਟ ਕਰਕੇ ਪੁੱਛਦੇ ਨੇ, ਉਜ਼ਮਾ ਨੂੰ ਫਿਕਰ ਪੈ ਜਾਂਦੀ ਹੈ, ਸ਼ਬੀਰ ਹੁਸੈਨ ਸਾਹਿਬ, ਸਾਰੇ ਦੋਸਤ ਜਿਹੜੇ ਨੇ फ़ौरन ਤੁਸੀਂ ਆ ਜਾਂਦੇ ਹੋ ਕਿ ਤੁਹਾਡੀ ਤਬੀਅਤ ਠੀਕ ਹੈ, ਤੁਸੀਂ ਖੈਰੀਅਤ ਨਾਲ ਹੋ। ਤੇ ਬੜਾ ਮੈਨੂੰ ਚੰਗਾ ਲੱਗਦਾ ਵੇ। ਤੇ ਕੀ ਕਹਿੰਦੇ ਨੇ ਤੁਹਾਡੇ ਪਿਆਰ ਦੀ ਵਜ੍ਹਾ ਦੇ ਨਾਲ ਹੀ ਅਸੀਂ ਫਿਰ ਆ ਜਾਂਦੇ ਹਾਂ। ਕੁਛ ਗੈਰ ਹਾਜ਼ਰੀ ਲੱਗ ਜਾਂਦੀ ਹੈ, ਪਰ ਉਹਦੇ ਲਈ ਮੈਂ ਮਾਜ਼ਰਤ ਚਾਹੁੰਦੀ ਹਾਂ। ਤੇ ਹਸੀ ਤਮਹੀਦ ਤੁਹਾਨੂੰ ਦੱਸ ਦਿੱਤੀ। ਫਿਰ ਉਹ ਵਲੌਗ ਮੇਰਾ ਉਹ ਹੀ ਬਣਿਆ ਪਿਆ ਸੀ। ਪਹਿਲੇ ਮੈਂ ਸੋਚਿਆ ਡਿਲੀਟ ਕਰ ਦੇਵਾਂ, ਫਿਰ ਮੈਂ ਕਿਹਾ ਨਹੀਂ ਮੈਂ ਇਹ ਲਾ ਦਿੰਦੀ ਹਾਂ। ਤੇ ਫਿਰ ਚਲੋ ਵੀ ਹੁਣ ਅਸੀਂ ਅੱਗੇ ਆਪਣੇ ਹਜ ਦਾ ਸਥਾਨ ਲੈ ਕੇ ਚੱਲਦੇ ਹਾਂ ਕਿ ਅਸੀਂ ਉੱਥੇ ਖਾਨਾ ਕਾਬਾ ਦੇ ਵਿੱਚ ਮੌਜੂਦ ਸਾਂ। ਅਸੀਂ ਜਿਹੜੇ ਤਵਾਫ ਕਰ ਰਹੇ ਸਨ। ਮੈਂ ਕਮੈਂਟ ਵੀ ਤੁਹਾਡੇ ਪੜਾਂਗੀ, ਤੁਹਾਡੇ ਕਮੈਂਟ ਆਏ ਨੇ ਇਨਸ਼ਾਅੱਲਾ। ਪਰ ਅੱਜ ਮੈਂ ਉਹ ਲੈ ਕੇ ਨਹੀਂ ਬੈਠੀ ਹਾਂ ਕਿ ਅੱਜ ਦੇ ਵੀ ਕਮੈਂਟ ਆ ਜਾਣਗੇ ਨਾ, ਕੱਲ੍ਹ ਫਿਰ ਮੈਂ ਨਾਲ ਕਮੈਂਟ ਪੜਾਂਗੀ, ਨਾਲ ਅਸੀਂ ਥੋੜ੍ਹਾ ਹਜ ਸਫ਼ਰ ਦਾ ਹੋਰ ਥੋੜ੍ਹਾ ਅਹਿਵਾਲ ਲਵਾਂਗੇ। ਇਸ ਤੋਂ ਕਮੈਂਟ ਬੜੇ ਅੱਛੇ ਕਮੈਂਟ ਆਏ ਮੈਨੂੰ, ਤੇ ਉਹ ਮੈਂ ਇਨਸ਼ਾਅੱਲਾ ਜ਼ਰੂਰ ਪੜਾਂਗੀ ਕੱਲ੍ਹ। ਤੇ ਤੁਸੀਂ ਅੱਜ ਕਮੈਂਟ ਕਰਨਾ ਨਾ ਭੁੱਲਿਓ। ਤੇ ਅੱਜ ਅਸੀਂ ਖਾਨਾ ਕਾਬਾ 'ਚ ਮੌਜੂਦ ਹਾਂ। ਦੁਨੀਆ ਦਾ ਮੇਰਾ ਖਿਆਲ ਹੈ ਸਭ ਤੋਂ ਪਿਆਰਾ ਨਜ਼ਾਰਾ ਅਗਰ ਤੁਹਾਡੀਆਂ ਅੱਖਾਂ ਕੁਝ ਦੇਖਦੀਆਂ ਨੇ ਨਾ ਤੇ ਉਹ ਖਾਨਾ ਕਾਬਾ। ਉਸ ਤੋਂ ਬਿਹਤਰੀਨ ਕੋਈ ਨਜ਼ਾਰਾ ਨਹੀਂ, ਉਸ ਤੋਂ ਬਿਹਤਰੀਨ ਕੋਈ ਜਗ੍ਹਾ ਨਹੀਂ। ਤੇ ਇੰਨਾ ਖੂਬਸੂਰਤ ਕਿ ਤੁਸੀਂ ਉਹਦੇ ਸਹਰ ਵਿੱਚ ਜਿਹੜਾ ਗੁੰਮ ਹੋ ਜਾਂਦੇ ਹੋ। ਖਾਨਾ ਕਾਬਾ ਨੂੰ ਚਾਹੇ ਤੁਸੀਂ ਰਾਤ ਦੇ ਟਾਈਮ ਦੇਖੋ, ਚਾਹੇ ਤੁਸੀਂ ਦਿਨ ਦੇ ਟਾਈਮ ਦੇਖੋ, ਉਹਦੀ ਸ਼ਾਨ ਔਰ ਉਹਦੀ ਜਿਹੜਾ ਨਾ ਖੂਬਸੂਰਤੀ ਇੰਨੀ ਹੈ ਕਿ ਤਵਾਫ ਚੱਲ ਰਿਹਾ, ਉੱਪਰ ਫਰਿਸ਼ਤੇ ਤਵਾਫ पे ਕਰਦੇ ਨੇ, ਨੀਚੇ ਇਨਸਾਨ पे ਤਵਾਫ ਕਰਦੇ ਨੇ। 1 ਮਿੰਟ ਲਈ ਤਵਾਫ ਜਿੱਥੇ ਰੁਕਦਾ ਨਹੀਂ ਹੈ। ਔਰ ਅੱਲਾ ਦੇ ਸਦਾਵਾਂ ਆਉਂਦੀਆਂ ਨੇ, ਲੱਬੈਕ ਅੱਲਾਹੁਮਾ ਲੱਬੈਕ। ਤੇ ਉਹ ਇਸ ਤਰ੍ਹਾਂ ਕੀ ਕਹਿੰਦੇ ਨੇ ਅਸੀਂ ਫਿਰ ਤਵਾਫ ਕੰਪਲੀਟ ਕੀਤਾ। ਫਿਰ ਉਸ ਬਾਅਦ ਸਹੀ ਦੇ ਲਈ ਜਾਂਦੇ ਹਾਂ। ਫਿਰ ਉਸ ਵੀਲ ਚੇਅਰ ਜਿਹੜਾ ਨਾ
ਅਸੀਂ ਲਈ ਕਿਰਾਏ 'ਤੇ ਇੱਕ ਵੀਲ ਚੇਅਰ ਲਈ, ਅੰਮੀ ਨੂੰ ਉੱਤੇ ਬਿਠਾਇਆ ਔਰ ਫਿਰ ਉਹ ਵੀਲ ਚੇਅਰ 'ਤੇ ਕਰਵਾ ਦਿੰਦੇ ਨੇ ਤਾਂ ਕਿ ਜਿਹੜੇ ਲੋਕ ਨਹੀਂ ਚੱਲ ਸਕਦੇ ਕਿਉਂਕਿ ਖਾਸਾ ਫਾਸਲਾ ਵੇ, ਅਤੇ ਉਹ ਫਿਰ ਵੀਲ ਚੇਅਰ ਅਸੀਂ ਕਰ ਲਈ ਔਰ ਫਿਰ ਉਹ ਅੰਮੀ ਨੂੰ ਉੱਤੇ ਬਿਠਾ ਦਿੱਤਾ ਔਰ ਉਸ ਤੋਂ ਬਾਅਦ ਫਿਰ ਅਸੀਂ ਵੀ ਫਿਰ ਸਫਾ ਮਰਵਾ। ਹੁਣ ਤਾਂ ਬਹੁਤ ਅੱਛਾ ਸ਼ਾਨਦਾਰ ਇੰਤਜ਼ਾਮ ਹੈ। ਅਸੀਂ ਤਾਂ ਖੈਰ ਬਹੁਤ ਸਾਲ ਪਹਿਲੇ ਗਏ ਹਾਂ, ਉਸ ਤੋਂ ਬਾਅਦ ਤੇ ਹੋਰ ਬਹੁਤ ਸਾਰੀ ਚੇਂਜਿਸ ਆਈਆਂ ਨੇ, ਅਤੇ ਪਰ ਇਹ ਕਿ ਇੰਨਾ ਅੱਛਾ ਇੰਤਜ਼ਾਮ ਉਹਨਾਂ ਦਾ ਹਰਮ 'ਚ ਮਸਜਿਦ ਅਲ ਹਰਾਮ ਵਿੱਚ, ਕਿ ਸਫਾਈ ਇੰਨੀ ਹੈ, ਇਹ ਲੱਖਾਂ ਲੋਕ ਮੌਜੂਦ ਨੇ ਪਰ ਇਹ ਤੁਹਾਨੂੰ ਕਿਤੇ ਇੱਕ ਇੰਨਾ ਤਿੰਕੇ ਬਰਾਬਰ ਵੀ ਅਗਰ ਕੋਈ ਗੰਦ ਜਾਂ ਕੋਈ ਚੀਜ਼ ਨਜ਼ਰ ਆਵੇ। ਔਰ ਜ਼ਮਜ਼ਮ ਵਾਟਰ ਤੁਹਾਨੂੰ ਹਰ ਵਕਤ ਮਿਲਦਾ ਵੇ, ਜਿੱਥੇ ਮਰਜ਼ੀ ਜਗ੍ਹਾ ਜਗ੍ਹਾ ਕੂਲਰ ਪਏ ਨੇ ਔਰ ਠੰਡੇ ਔਰ ਸਾਦੇ, ਕਿ ਜਿਹੜੇ ਕੁਛ ਲੋਕ ਸਾਦਾ ਪੀਣਾ ਚਾਹੁੰਦੇ ਨੇ ਔਰ ਕੁਛ ਲੋਕ ਠੰਡਾ ਪੀਣਾ ਚਾਹੁੰਦੇ ਨੇ। ਬਹਰਹਾਲ ਜ਼ਮਜ਼ਮ ਹਰ ਕਦਮ 'ਤੇ ਤੁਹਾਨੂੰ ਮਿਲ ਜਾਂਦਾ ਵੇ, ਨਾਲ ਨਾਲ ਉਹਨਾਂ ਦੀ ਗਾੜੀਆਂ ਆਉਂਦੀਆਂ ਨੇ, ਨਾਲ ਨਾਲ ਉਹ ਭਰ ਰਹੇ ਨੇ ਕੂਲਰਾਂ ਨੂੰ ਔਰ ਨਾਲ ਨਾਲ ਸਫਾਈ ਚੱਲ ਰਹੀ ਹੈ, ਨਾਲ ਨਾਲ ਤਵਾਫ ਚੱਲ ਰਿਹਾ ਵੇ। ਅਤੇ ਇੰਨਾ ਖੂਬਸੂਰਤ ਉਹਨਾਂ ਨੇ ਇੰਤਜ਼ਾਮਾਤ ਵੀ ਕੀਤੇ। ਅੱਲਾ ਦਾ ਘਰ ਤਾਂ ਹੈ ਹੀ ਸੋਹਣਾ, ਪਰ ਇਹ ਵੀ ਕਿ ਉਹਨਾਂ ਦੇ ਇੰਤਜ਼ਾਮਾਤ ਵੀ ਜਿਹੜੇ ਨੇ ਬਹੁਤ ਹੀ ਖੂਬਸੂਰਤ ਨੇ, ਬਹੁਤ ਚੰਗੇ ਸ਼ਾਨਦਾਰ, ਉਹਨਾਂ ਨੂੰ ਦਾਤ ਦੇਣੀ ਪਏਗੀ। ਅਤੇ ਪਹਿਲੇ ਜਦੋਂ ਸਾਡੀ ਫੁੱਫੋ ਹੱਜ 'ਤੇ ਗਏ ਸਨ ਜਾਂ ਔਰ ਹਾਜੀ ਜਾਂਦੇ ਸਨ ਸਾਡੇ ਬਚਪਨ ਵਿੱਚ, ਅਤੇ ਉਹ ਸਫਾ ਮਰਵਾ ਬਾਕਾਇਦਾ ਪਹਾੜੀਆਂ ਸਨ, ਉਹਨਾਂ ਪਹਾੜੀਆਂ ਦੇ ਉੱਪਰ ਚੜ੍ਹ ਕੇ ਫਿਰ ਲੋਕਾਂ ਨੂੰ ਵਾਪਸ ਆਉਣਾ ਪੈਂਦਾ ਸੀ। 7 ਦਫਾ ਜਾਣਾ ਫਿਰ ਉਤਰਨਾ, ਅਤੇ ਉਹ ਫਿਰ ਕੁਛ ਲੋਕਾਂ ਨੂੰ ਪ੍ਰੈਕਟਿਸ ਵੀ ਨਹੀਂ ਹੁੰਦੀ ਸੀ ਸਾਰੇ ਪਹਾੜਾਂ 'ਤੇ ਚੜ੍ਹਨ ਦੀ। ਇਸ ਤਰ੍ਹਾਂ ਫਿਰ ਉਹ ਮੁਸ਼ਕਿਲ ਸੀ ਲੋਕਾਂ ਵਾਸਤੇ, ਜਾਂ ਜ਼ਈਫ ਲੋਕਾਂ ਵਾਸਤੇ ਮੁਸ਼ਕਿਲ ਹੁੰਦਾ ਸੀ। ਲੇਕਿਨ ਫਿਰ ਸਾਊਦੀ ਹਕੂਮਤ ਨੇ ਉਹਨੂੰ ਸਾਰਾ ਹੁਣ ਫਰਸ਼ ਬਣਾ ਦਿੱਤਾ ਹੈ। ਬਸ ਇੱਕ ਟੁਕੜਾ ਪਹਾੜੀ ਦਾ ਨਾ ਜਿਹੜਾ, ਉਹਨੂੰ ਇਸ ਤਰ੍ਹਾਂ ਕੋਈ ਕੈਮੀਕਲ ਪਾ ਕੇ ਉਹਨਾਂ ਨੇ ਅੱਗੇ ਸ਼ੀਸ਼ਾ ਲਾ ਦਿੱਤਾ ਵੀ, ਤਾਂ ਕਿ ਉਹ ਮਹਿਫੂਜ਼ ਕਰ ਦਿੱਤਾ ਗਿਆ ਕਿ ਇਹ ਪਹਾੜੀ ਸੀ, ਬਾਕੀ ਇਹਨੂੰ ਕਟਿੰਗ ਕਰਕੇ ਸਾਰਾ ਰੋਡ ਸਟਾਈਲ ਦਾ ਬਣਾ ਦਿੱਤਾ। ਔਰ AC ਲੱਗੇ ਨੇ ਔਰ ਠੰਡੇ ਠੰਡੇ ਤੁਸੀਂ ਕਰਦੇ ਹੋ, ਬਹੁਤ ਆਸਾਨੀਆਂ ਨੇ। ਲੇਕਿਨ ਫਿਰ ਵੀ ਲੋਕਾਂ ਦਾ ਜੰਮੇ ਗਫੀਰ ਇੰਨਾ ਵੀ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਹੱਜ ਦੇ ਕਿ ਹੱਜ ਵੈਸੇ ਵੀ ਦੇਖੋ, ਅਸੀਂ ਆਪਣੇ ਬੜਿਆਂ ਕੋ ਵੀ ਸੁਣਦੇ ਸਾਂ ਕਿ ਹੱਜ ਜਿਹੜਾ ਵੀ ਬੜਾ ਮੁਸ਼ਕਲ ਹੈ, ਆਸਾਨ ਨਹੀਂ ਨੇ ਮਰਹਲੇ। ਲੇਕਿਨ ਇਹ ਵੀ ਕਿ ਉਹ ਫਿਰ ਉੱਥੇ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਕੁਛ ਐਸੇ ਖਾਸ ਮਰਾਹਿਲ ਨਹੀਂ ਨੇ, ਲੇਕਿਨ ਲੋਕਾਂ ਦਾ ਰਸ਼ ਹੁੰਦਾ ਵੇ, ਬਹੁਤ ਹਜੂਮ ਹੈ। ਹੁਣ ਤਾਂ ਬਹੁਤ ਲੋਕ ਹੱਜ ਕਰਨ ਜਾਂਦੇ ਨੇ, ਉਮਰੇ 'ਤੇ ਵੀ ਹੱਜ ਜਿੰਨਾ ਹੀ ਰਸ਼ ਰਹਿਣ ਲੱਗ ਗਿਆ ਵੇ। ਇਸ ਤੋਂ ਬਹੁਤ ਜ਼ਿਆਦਾ ਜਿਹੜਾ ਨਾ ਕੀ ਕਹਿੰਦੇ ਨੇ ਰਸ਼ ਦੀ ਵਜ੍ਹਾ ਨਾਲ ਕਿ ਤੁਹਾਨੂੰ ਅਗਰ ਤੁਸੀਂ ਟਾਇਲਟ ਯੂਜ਼ ਕਰਨਾ ਵੀ ਤਾਂ ਉੱਥੇ ਵੀ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ। ਹਾਲਾਂਕਿ ਉਹਨਾਂ ਨੇ ਇੰਨੇ ਵਾਸ਼ਰੂਮ ਬਣਾਏ ਨੇ, ਲੇਕਿਨ ਲੱਖਾਂ ਦੀ ਤਾਦਾਦ 'ਚ ਲੋਕ ਮੌਜੂਦ ਹੁੰਦੇ ਨੇ। ਵਜ਼ੂ ਕਰਨਾ ਹੈ ਉੱਥੇ ਵੀ ਤੁਹਾਨੂੰ ਲਾਈਨ ਲਾਣੀ ਪਏਗੀ, ਕਿਸੇ ਸ਼ੌਪ 'ਤੇ ਗਏ ਹੋ ਉੱਥੇ ਵੀ ਖਰੀਦਾਰ ਮੌਜੂਦ ਨੇ। ਇਸ ਤਰ੍ਹਾਂ ਬਹੁਤ ਜ਼ਿਆਦਾ ਹੁੰਦਾ ਵੀ। ਅੱਲਾ ਦੇ ਘਰ ਦੀਆਂ ਰੌਣਕਾਂ ਤਾਂ ਇਹੀ ਤੇ ਨੇ ਨਾ कि एक ही सफ़ में खड़े हो गए महमूद व अयाज, ना कोई बंदा रहा ना कोई बंदा नवाज। तो उत्थे अल्लाह के घर जाके ना सब बराबर हो जाते वे, बई तुहानूं पता ही नहीं चलता कि तुहाडे नाल सफ़ 'च जिहड़ा बंदा बैठा वे वो कौन है, वो कोई एक आम जिहा बंदा वे या कोई करोड़पति बैठा है। इस तरह अल्लाह पाक ने यह हज का जिहड़ा दिता वे सानूं एक तोहफा दिता कि लोग तुसीं जांदे हो अपना घर बार छड्डदे हो, अल्लाह के घर जाके सब एक हो जाते हैं। एक जे कपड़े होंदे ने, एक जे अरकान, उत्थे सब बराबर ने, अल्लाह की नज़र सब बराबर ने। अगर कोई बरतर हैगा ना अपने अमाल की वजह के नाल, बाकी कोई फ़र्क नहीं है, ना किसी अरबी को किसी अजबी पर, ना किसी अजबी को किसी अरबी पर, कोई फौकियत नहीं है। फौकियत हर एक की अमाल की वजह के नाल। उत्थे भी जी खाना कबा का फिर जो सही हुई, सही तो बाद फिर की कहते ने असी की कहते ने बाहर आके बाबुल अजीज़ से बैठ गए, क्योंकि मेरे हस्बैंड ने फिर वो बाल कटवान जाना सी। औरतां ते अपना रूम च आके फिर अपने बाल इसा लैके कैंची असी घरों लैके गए सा, उन्होंने दस दिता सी कि तुसीं अपनी कैंची लै जाइयो और फिर थोड़ा जिहा इन्ना बाल कटना हुंदा वे। औरतां ने थोड़ा जिहा अपनी कट दवो नीचों गुत लैके, औरतां ते अपने रूम च जाके उत्थे जाके कटदियां ने, लेकिन मर्द जाके फिर बकायदा उन्होंने शायद हलक कहते हैं, मैं गलत ना कह रही होवां, वो फिर करवाते हैं। वो फिर अटेंड हो जाती है बई, वो फिर अल्लाह का हुक्म तो है वे, लेकिन पर बई इन्ना जबरदस्त मंजर लगता वे। अल्लाह के घर का तो मंजर है ही अच्छा, और उत्थे बई बंदे हर बंदा गंजा टिंडा तुहानूं उस नज़र आएगा। इन्ने हजूम चो अपनी टिंड पछाणनी ना जिस बंदे अगे अगे चल रहे, बड़ा औखा हुंदा वे कि इन्नियां टिंडां च साडी टिंड किहड़ी है बई। मैनूं
ਪਤਾ ਹੀ ਨਹੀਂ ਚੱਲਦਾ ਹੁੰਦਾ ਸੀ, ਕਿਉਂਕਿ ਮਰਦਾਂ ਨੇ ਸੇਮ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਸੀ, ਔਰਤਾਂ ਦਾ ਤਾਂ ਫਿਰ ਵੀ ਥੋੜ੍ਹਾ ਜਿਹਾ ਚੇਂਜ ਹੁੰਦਾ ਸੀ ਨਾ। ਉਹ ਸਾਰੀਆਂ ਟਿੰਡਾਂ ਹੀ ਟਿੰਡਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ। ਉਹਨਾਂ ਨੇ ਉਹ ਕਰਵਾਉਣੇ ਸਨ, ਬਾਲ ਮੁੰਡਵਾਉਣੇ ਸਨ। ਫਿਰ ਉਹ ਚਲੇ ਗਏ, ਉੱਥੇ ਬਹੁਤ ਰਸ਼ ਸੀ। ਅਸੀਂ ਵੀ ਤਕਰੀਬਨ 2 ਘੰਟੇ ਉੱਥੇ ਬੈਠੇ ਰਹੇ। ਅੰਮੀ ਦੀ ਇੰਨੀ ਬੁਰੀ ਹਾਲਤ ਹੋ ਗਈ ਸੀ, ਮੈਂ ਅੰਮੀ ਕਹਿ ਸਨ ਬਸ ਮੈਂ ਖਤਮ, ਅੱਜ ਮੈਂ ਖਤਮ ਹੋ ਜਾਣਾ। ਮੈਂ ਕਿਹਾ ਨਹੀਂ, ਤੁਸੀਂ ਖਤਮ ਨਹੀਂ ਹੁੰਦੇ। ਅਤੇ ਤੁਸੀਂ ਮੈਂ ਫਿਰ ਅੰਮੀ ਨੂੰ ਨਾ ਬਿਲਕੁਲ ਬੱਚਿਆਂ ਵਾਂਗਰ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਬਸ ਫਰਸ਼ 'ਤੇ ਬਾਬੁਲ ਅਜ਼ੀਜ਼ ਦੇ ਬਾਹਰ, ਅੱਲਾ ਦਾ ਘਰ ਹੈ ਜਿੱਥੇ, ਉਹ ਬਾਹਰ ਅਸੀਂ ਬੈਠੇ ਸਾਂ। ਅਤੇ ਉੱਥੇ ਦਰਵਾਜ਼ੇ 'ਤੇ ਮੈਂ ਅੰਮੀ ਨੂੰ ਕਿਹਾ ਕਿ ਤੁਸੀਂ ਮੇਰੇ ਇੱਥੇ ਸਿਰ ਰੱਖ ਲਵੋ ਔਰ ਜ਼ਰਾ ਜਿਹਾ ਇਸ ਤਰ੍ਹਾਂ ਹੋ ਜਾਵੋ, ਕਿ ਬਿਲਕੁਲ ਬਹੁਤ ਨਕਾਹਤ ਮਹਿਸੂਸ ਕਰ ਰਹੇ ਸਾਂ। ਫਿਰ ਇਸ ਤਰ੍ਹਾਂ ਅਸੀਂ ਕੀ ਕਹਿੰਦੇ ਨੇ ਉੱਥੇ ਆਪਣੇ ਰੂਮ 'ਚ, ਜਦੋਂ ਮੇਰੇ ਹਸਬੈਂਡ ਆ ਗਏ, ਅਸੀਂ ਰੂਮ 'ਚ ਵਾਪਸ ਆਏ। ਪਰ ਇੰਨਾ ਸਾਨੂੰ ਥਕਾਵਟ ਹੋ ਚੁੱਕੀ ਸੀ ਕਿ ਅਸੀਂ ਨਾ ਕੋਈ ਖਾਣਾ, ਕੀ ਕਹਿੰਦੇ ਨੇ, ਸੋਚਿਆ ਕਿ ਅਸੀਂ ਕਿਤੋਂ ਖਾਣਾ ਲਈਏ, ਨਾ ਕੁਛ ਸਾਡੇ ਜ਼ਿਹਨ 'ਚ। ਸਾਨੂੰ ਬਸ ਐਸੀ ਕਿ ਸਾਨੂੰ ਕੋਈ ਬਿਸਤਰ ਮਿਲ ਜਾਵੇ, ਉੱਥੇ ਜਾ ਕੇ ਬਸ ਅਸੀਂ ਡਿੱਗ ਪਈਏ। ਅਤੇ ਜਦੋਂ ਸਾਡੀਆਂ ਬੱਸਾਂ ਦਾਖਲ ਹੋ ਰਹੀਆਂ ਸਨ, ਉੱਥੇ ਚੈਕਿੰਗ ਜਿੱਥੇ ਹੋਈ ਸੀ, ਉਦੋਂ ਸਾਨੂੰ ਉਹਨਾਂ ਦੇ ਸ਼ਾਹ ਦੇ ਤਰਫੋਂ, ਬਾਦਸ਼ਾਹ ਜਿਹਨੂੰ ਕਹਿੰਦੇ ਨੇ, ਉਹਨਾਂ ਦੀ ਤਰਫੋਂ ਇੱਕ ਇਸ ਤਰ੍ਹਾਂ ਲੰਚ ਬਾਕਸ ਟਾਈਪ ਮਿਲਿਆ ਸੀ। ਉਹਦੇ ਵਿੱਚ ਪੇਟੀਜ਼, ਬਿਸਕਿਟ, 2-4 ਚੀਜ਼ਾਂ ਇਸ ਤਰ੍ਹਾਂ ਹਰ ਹਾਜੀ ਨੂੰ ਉਹਨਾਂ ਨੇ। ਅਤੇ ਸਭ ਦੇ ਪਾਸਪੋਰਟ ਵਗੈਰਾ ਆਪਣੇ ਕੋਲ ਲਏ, ਉੱਥੋਂ ਲੈ ਕੇ ਰੱਖੇ। ਉਹ ਸਭ ਕੋ ਪਾਸਪੋਰਟ ਲੈ ਲੈਂਦੇ ਨੇ, ਫਿਰ ਤੁਹਾਨੂੰ ਵਾਪਸੀ 'ਤੇ ਮਿਲਦੇ ਨੇ। ਅਤੇ ਉਹ ਅਮਲ ਹੋਇਆ, ਸਭ ਨੂੰ ਉਹਨਾਂ ਨੇ ਇੱਕ ਲੰਚ ਬਾਕਸ ਦਿੱਤਾ। ਉਹ ਸਾਡੇ ਕੋਲ ਪਿਆ ਸੀ। ਅਸੀਂ ਲੇਕਿਨ ਸਾਨੂੰ ਉਹਦੀ ਵੀ ਤਲਬ ਨਹੀਂ ਸੀ। ਅਸੀਂ ਕਹਿੰਦੇ ਬਸ ਸਾਨੂੰ ਬਿਸਤਰ ਮਿਲ ਜਾਵੇ, ਇੰਨੀ ਥਕਾਵਟ ਹੋ ਚੁੱਕੀ ਸੀ। ਅਸੀਂ ਆਪਣੇ ਰੂਮ 'ਚ ਗਏ, ਉਹਦੇ ਵਿੱਚੋਂ ਬਸ ਇੱਕ ਕੋਈ ਬਿਸਕਿਟ ਖਾਧਾ, ਔਰ ਬਸ ਅਸੀਂ ਜੋ ਗਿਰੇ ਆ ਨਾ, ਸਾਨੂੰ ਬਿਲਕੁਲ ਹੋਸ਼ ਹੀ ਨਹੀਂ ਰਹੀ ਕਿ ਇੰਨੀ ਜ਼ਿਆਦਾ ਥਕਾਵਟ ਹੋ ਜਾਂਦੀ। ਔਰ ਉਸ ਤੋਂ ਬਾਅਦ ਫਿਰ ਕੀ ਕਹਿੰਦੇ ਨੇ, ਉਹੀ ਸੁਬਾਹ ਉੱਠ ਕੇ ਸਿਲਸਿਲਾ ਜਾਰੀ ਹੋ ਜਾਂਦਾ ਹੈ ਕਿ ਤੁਸੀਂ ਰੋਜ਼ਾਨਾ, ਫਿਰ ਹਰ ਬੰਦੇ ਦੀ ਆਪਣੀ ਇੱਕ ਦੌੜ ਹੁੰਦੀ ਕਿ ਤੁਸੀਂ ਜਿੰਨੀ ਵੀ ਉੱਥੇ ਕਰ ਸਕਦੇ ਹੋ ਨਾ, ਉਮਰੇ ਕਰੋ, ਜ਼ਿਆਦਾ ਤੋਂ ਜ਼ਿਆਦਾ ਤਵਾਫ ਕਰੋ। ਅਸੀਂ ਜਦੋਂ ਹਜ ਤੋਂ ਗਏ ਤਾਂ ਮੇਰੇ ਬਹਿਨੋਈ ਨੇ ਮੈਨੂੰ ਦੱਸਿਆ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਬਾਜੀ ਤਵਾਫ ਜ਼ਿਆਦਾ ਤੋਂ ਜ਼ਿਆਦਾ ਕਰਿਓ। ਔਰ ਫਿਰ ਮੈਂ ਬੁੱਕਸ ਵਿੱਚ ਵੀ ਪੜ੍ਹਿਆ ਕਿ ਤਵਾਫ ਜਿਹੜੀ ਐਸੀ ਇਬਾਦਤ ਹੈ ਕਿ ਸਿਰਫ ਖਾਨਾ ਕਾਬਾ 'ਚ ਹੀ ਹੋ ਸਕਦੀ। ਨਮਾਜ਼ ਤੁਸੀਂ ਕਾਬਾ ਵੱਲ ਮੂੰਹ ਕਰਕੇ ਅਸੀਂ ਪੜ੍ਹਨੇ ਆ, ਦੁਨੀਆ ਦੇ ਕਿਸੇ ਹਿੱਸੇ 'ਚ ਵੀ ਪੜ੍ਹੀ ਜਾ ਸਕਦੀ ਕਿ ਵੀ ਨਮਾਜ਼ ਅਸੀਂ ਪੜ੍ਹਨੇ ਆ ਸਾਰੇ, ਇਹ ਖਾਨਾ ਕਾਬਾ ਦੀ ਤਰਫ ਮੂੰਹ ਹੁੰਦਾ ਵੇ, ਦੁਨੀਆ ਦੇ ਕਿਸੇ ਹਿੱਸੇ 'ਚ ਵੀ ਪੜ੍ਹ ਸਕਦੇ ਹੋ। ਕੁਰਾਨ ਪਾਕ ਵੀ ਤੁਸੀਂ ਕਿਤੇ ਵੀ ਬੈਠ ਕੇ ਪੜ੍ਹ ਸਕਦੇ ਹੋ, ਅੱਲਾ ਦਾ ਕਲਾਮ ਹੈ। ਪੜ੍ਹਨਾ ਅਫਜ਼ਲ ਹੈ, ਮੈਂ ਨਹੀਂ ਕਹਿ ਰਹੀ ਨਹੀਂ, ਲੇਕਿਨ ਜਦੋਂ ਅਗਰ ਤੁਹਾਨੂੰ ਅੱਲਾ ਉੱਥੇ ਲੈ ਜਾਵੇ ਅਤੇ ਫਿਰ ਜ਼ਿਆਦਾ ਤੋਂ ਜ਼ਿਆਦਾ ਤਵਾਫ ਕਰੋ। ਤਵਾਫ ਐਸੀ ਇਬਾਦਤ ਇੱਕ ਉੱਥੇ ਹੀ ਜਾ ਕੇ ਤੁਹਾਡਾ ਹੋਏਗਾ। 7 ਚੱਕਰ ਜਦੋਂ ਤੁਸੀਂ ਕੱਟ ਲੈਂਦੇ ਹੋ ਨਾ, ਅਤੇ ਫਿਰ ਇੱਕ ਤਵਾਫ ਤੁਹਾਡਾ ਕੰਪਲੀਟ ਹੋ ਜਾਂਦਾ ਵੀ। ਜ਼ਿਆਦਾ ਕੋਸ਼ਿਸ਼ ਹੈ ਕਰਨੀ ਚਾਹੀਦੀ, ਜਿੰਨਾ ਟਾਈਮ ਤੁਹਾਨੂੰ ਮਿਲੇ ਐਕਸਟਰਾ, ਜਿਹੜਾ ਵਿੱਚ ਨਮਾਜ਼ਾਂ ਵੀ ਪੜ੍ਹਨੀਆਂ ਹੁੰਦੀਆਂ ਨੇ, ਵਿੱਚ ਵਜ਼ੂ ਕਰਨ ਜਾਣਾ, ਉਹ 'ਚ ਵੀ ਟਾਈਮ ਲੱਗਦਾ ਵੇ। ਪਰ ਇਹ ਵੀ ਕਿ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਅਸੀਂ ਉੱਥੇ ਤਵਾਫ ਕਰੀਏ। ਤਵਾਫ ਜਿਹੜਾ ਨਾ, ਫਿਰ ਉੱਥੇ ਖਾਨਾ ਕਾਬਾ 'ਚ ਹੀ ਜਾ ਕੇ ਹੁੰਦਾ ਹੈ। ਵਾਹਿਦ ਇਬਾਦਤ ਐਸੀ ਹੈ, ਉੱਥੇ ਜਾਓਗੇ ਅਤੇ ਤੁਸੀਂ ਕਰੋਗੇ। ਅਤੇ ਮੈਨੂੰ ਵੀ ਉਹਨਾਂ ਨੇ ਦੱਸਿਆ, ਉਹਨਾਂ ਨੇ ਬੜੇ ਅੱਛੇ ਮਸ਼ਵਰੇ ਦਿੱਤੇ। ਅਸੀਂ ਵੀ ਫਿਰ ਜ਼ਿਆਦਾ ਤੋਂ ਜ਼ਿਆਦਾ ਮੈਂ ਕੋਸ਼ਿਸ਼ ਕਰਨੀ ਸਾਂ ਕਿ ਮੈਂ ਤਵਾਫ ਕਰਾਂ। ਲੇਕਿਨ ਅੰਮੀ ਨੂੰ ਮੈਂ ਜਿਹੜਾ ਨਾ ਜ਼ਰੂਰੀ ਅਰਕਾਨ ਕਰਾ ਦਿੱਤੇ ਸਨ। ਜਿਹੜਾ ਜਾਂਦੇ ਹੀ ਸਭ ਤੋਂ ਪਹਿਲਾਂ ਜਿਹੜਾ ਅਹਿਰਾਮ ਵਿੱਚ ਤੁਸੀਂ ਹੁੰਦੇ ਹੋ, ਉਹ ਫਿਰ ਤੁਹਾਡਾ ਅਹਿਰਾਮ ਉਦੋਂ ਤੱਕ ਖੁੱਲ੍ਹਦਾ ਨਹੀਂ ਹੈ ਜਦੋਂ ਤੱਕ ਤੁਸੀਂ ਉਮਰਾ ਨਹੀਂ ਅਦਾ ਕਰ ਲੈਂਦੇ, ਉਹ ਮੈਂ ਕਰਾ ਲਿਆ ਸੀ। ਫਿਰ ਉਸ ਤੋਂ ਬਾਅਦ ਫਿਰ ਸੁਬਾਹ ਜਿਹੜਾ ਨਾ ਅਸੀਂ ਉੱਥੋਂ ਨਿਕਲੇ, ਆ ਕੇ ਮਸਜਿਦ ਵਿੱਚ ਦਾਖਲ ਹੋਏ। ਬਾਬੁਲ ਅਜ਼ੀਜ਼ ਦਰਵਾਜ਼ਾ ਸੀ, ਉਹਦੇ ਅੰਦਰ ਦਾਖਲ ਹੁੰਦੇ ਹੀ ਨਾ, ਅਤੇ ਇਸ ਤਰ੍ਹਾਂ ਇੱਕ ਜਗ੍ਹਾ 'ਤੇ ਦੀਵਾਰ ਦੇ ਨਾਲ ਪਿਲਰ, ਅੰਦਰ ਕਿਤੇ ਵੀ ਤੁਸੀਂ ਬੈਠ ਜਾਓ, ਲੇਕਿਨ ਮੈਂ ਦੀਵਾਰ ਅੰਮੀ ਟੇਕ ਤੋਂ ਬਗੈਰ ਨਹੀਂ ਬੈਠ ਸਕਦੇ ਸਾਂ। ਅਤੇ ਮੈਂ ਉਹਨਾਂ ਨੂੰ ਉੱਥੇ ਬਿਠਾ ਦਿੰਦੀ ਹੁੰਦੀ ਸਾਂ ਕਿ ਅੰਮੀ ਤੁਸੀਂ ਇੱਥੇ ਬੈਠ ਜਾਓ। ਬਸ ਅੰਮੀ ਉੱਥੇ ਬੈਠ ਜਾਂਦੇ ਸਨ, ਫਿਰ ਤਸਬੀਹ ਪੜ੍ਹ ਲੈਂਦੇ ਸਨ ਆਪਣੀ ਤਸਬੀਹ। ਜਮਾਤ ਜਦੋਂ ਨਮਾਜ਼ ਹੋਈ ਹੈ ਤਾਂ ਉਹ ਨਮਾਜ਼ ਵੀ ਫਿਰ ਪੜ੍ਹਦੇ ਸਨ ਆਪਣੀ ਉੱਥੇ ਹੀ। ਮੈਂ ਉਹਨਾਂ ਨੂੰ ਕਹਿੰਦੀ ਸੀ ਬਸ ਹੁਣ ਤੁਸੀਂ ਇੱਥੋਂ ਹਿੱਲਣਾ ਨਹੀਂ। ਉਹ ਹਿੱਲ ਵੀ ਨਹੀਂ ਸਕਦੇ ਸਨ ਵਿਚਾਰੇ, ਬਸ ਉਹ ਦੀਵਾਰ ਦੀ ਟੇਕ ਲਾ ਕੇ ਉੱਥੇ ਬੈਠੇ ਰਹਿੰਦੇ ਸਨ, ਤਸਬੀਹ ਕਰਦੇ ਰਹੇ ਸਨ। ਹਰਨ 'ਚ ਉਹਨਾਂ ਨੂੰ ਬਿਠਾ ਦੇਣੀ ਸਨ, ਔਰ ਫਿਰ ਸਾਡਾ ਆਪਣਾ ਸ਼ੁਰੂ ਹੋ ਜਾਂਦਾ ਸੀ ਉਮਰੇ ਦਾ ਅਮਲ। ਅਤੇ ਫਿਰ ਅੰਮੀ ਨੇ ਮੈਨੂੰ ਕਿਹਾ ਕਿ ਬੇਟਾ ਮੈਂ ਤਾਂ ਬਿਲਕੁਲ ਇੰਨੀ ਜ਼ਈਫ ਹਾਂ ਕਿ ਮੈਂ ਆਪਣੇ ਅਰਕਾਨ ਕਰ ਲਵਾਂ, ਅਤੇ ਠੀਕ ਹੈ ਅਗਰ ਤੂੰ ਹਿੰਮਤ ਕਰਕੇ ਆਪਣੇ ਨਾਨਾ ਨਾਨੀ, ਦਾਦਾ ਦਾਦੀ, ਆਪਣੇ ਮਾਮੂ, ਆਪਣੇ ਜਿਹੜੇ ਮਰਹੂਮੀਨ ਨੇ, ਮੇਰੇ ਵਾਲਿਦ ਸਾਹਿਬ ਸਨ, ਇਹ ਤੂੰ ਸਾਰਿਆਂ ਦਾ ਨਾਂ ਦਾ ਉਮਰਾ ਕਰ ਦੇਂਗੀ ਨਾ, ਅਤੇ ਫਿਰ ਚਲੋ ਚੰਗਾ ਹੀ ਹੋ ਜਾਏਗਾ ਜੇ ਤੂੰ ਹਿੰਮਤ ਕਰ। ਅਤੇ ਅੱਲਾਹ ਪਾਕ ਨੇ ਹਿੰਮਤ ਦਿੱਤੀ। ਲੇਕਿਨ ਸਭ ਤੋਂ ਪਹਿਲਾ ਉਮਰਾ ਜਿਹੜਾ ਅਸੀਂ ਆਪਣੇ ਅਹਿਰਾਮ ਤੋਂ ਇਲਾਵਾ ਜਿਹੜਾ ਕੀਤਾ, ਉਹ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਦਾ ਕੀਤਾ। ਉਹਨਾਂ ਦੇ ਨਾਂ ਦਾ ਇੱਕ ਉਮਰਾ ਕੀਤਾ। ਔਰ ਉਸ ਤੋਂ ਬਾਅਦ ਫਿਰ ਡੇਲੀ ਦੇ ਹਿਸਾਬ ਦੇ ਨਾਲ ਮੇਰੀ ਫਿਰ ਇਸ ਤਰ੍ਹਾਂ ਹੋ ਗਈ ਸੀ ਰੂਟੀਨ
ਕਿ ਮੈਂ ਅੰਮੀ ਨੂੰ ਉੱਥੇ ਜਾ ਕੇ ਬਿਠਾਉਂਦੀ ਸਾਂ ਔਰ ਅਸੀਂ ਸੁਬਾਹ ਫਜਰ ਪੜ੍ਹ ਕੇ ਦੁਬਾਰਾ ਚਲੇ ਜਾਂਦੇ ਸਾਂ ਆਪਣੇ ਰੂਮ ਵਿੱਚ। ਜਾਂਦੇ ਹੋਏ ਅਸੀਂ ਨਾਸ਼ਤਾ ਲੈ ਜਾਂਦੇ ਸਾਂ, ਥੋੜ੍ਹਾ ਬਹੁਤ ਨਾਸ਼ਤਾ ਖਾ ਕੇ ਸੋ ਜਾਂਦੇ ਸਾਂ। 11 ਵਜੇ ਉੱਠ ਕੇ ਔਰ ਫਿਰ ਅਸੀਂ ਨਹਾ ਧੋ ਕੇ ਨਾ ਫਿਰ ਅਸੀਂ ਆ ਜਾਂਦੇ ਹੁੰਦੇ ਸਾਂ ਮਸਜਿਦ ਵਿੱਚ। ਅੰਮੀ ਨੂੰ ਮੈਂ ਉੱਥੇ ਬਿਠਾਉਂਦੀ ਸਾਂ ਔਰ ਸਾਡਾ ਉਮਰੇ ਦਾ ਜਿਹੜਾ ਨਾ ਸਫ਼ਰ ਸ਼ੁਰੂ ਹੋ ਜਾਂਦਾ ਸੀ। ਫਿਰ ਅਸੀਂ ਉਮਰਾ ਦੀ ਨੀਅਤ ਕਰਨ ਜਾਣਾ ਪੈਂਦਾ ਮਸਜਿਦ ਆਇਸ਼ਾ। ਉਹ ਵੀ ਕਿਸੇ ਸਵਾਰੀ 'ਤੇ ਬੈਠ ਕੇ ਜਾਂਦੇ ਹੋ ਤੁਸੀਂ, ਚਾਹੇ ਤੁਸੀਂ ਟੈਕਸੀ ਲੈ ਲਓ, ਚਾਹੇ ਉੱਥੇ ਵੈਨਸ ਮਿਲਦੀਆਂ ਨੇ, ਉਹ ਕਿਰਾਇਆ ਲੈਂਦੀਆਂ ਨੇ, ਸਵਾਰੀਆਂ ਬਿਠਾ ਕੇ ਲੈ ਜਾਂਦੀਆਂ ਨੇ। ਉੱਥੇ ਜਾਂਦੇ ਹੋ ਤੁਸੀਂ, ਉੱਥੇ ਜਾ ਕੇ ਉਮਰੇ ਦੀ ਨੀਅਤ ਕਰਦੇ ਹੋ ਔਰ ਉੱਥੋਂ ਫਿਰ 2 ਰਕਾਤ ਨੀਅਤ ਕਰਕੇ ਨਮਾਜ਼ ਪੜ੍ਹਦੇ ਹੋ ਔਰ ਫਿਰ ਵਾਪਸ ਆਉਂਦੇ ਹੋ ਔਰ ਫਿਰ ਤੁਸੀਂ ਉਮਰਾ ਆਪਣਾ ਸ਼ੁਰੂ ਕਰਦੇ ਹੋ। ਮਸਜਿਦ ਆਇਸ਼ਾ 'ਤੇ ਜਾਣਾ ਪੈਂਦਾ। ਅਤੇ ਫਿਰ ਮੈਂ ਅੰਮੀ ਇੰਨਾ ਨਹੀਂ ਕਰ ਸਕਦੇ ਸਨ, ਅੰਮੀ ਨੂੰ ਉੱਥੇ ਬਿਠਾਉਂਦੀ ਸਾਂ ਪਿਲਰ ਦੇ ਕੋਲ। ਅਤੇ ਪਹਿਲੇ 2 ਦਿਨ ਤਾਂ ਇਸ ਤਰ੍ਹਾਂ ਹੋਇਆ ਕਿ ਅਸੀਂ ਜਦੋਂ ਮੈਂ ਮੇਰੇ ਹਸਬੈਂਡ ਗਏ, ਜਦੋਂ ਵਾਪਸ ਆਏ ਇੰਨਾ ਰਸ਼ ਹੁੰਦਾ ਸੀ ਕਿ ਉਹ ਧੱਕਾ ਪੈਂਦਾ ਸੀ ਨਾ, ਉਹ ਪਤਾ ਹੀ ਨਹੀਂ ਚੱਲਦਾ ਸੀ ਜਿੱਥੇ ਗਏ। ਉਹ ਮੈਨੂੰ ਲੱਭਦੇ ਰਹਿੰਦੇ ਸਨ, ਮੈਂ ਉਹਨਾਂ ਨੂੰ ਲੱਭਦੀ ਰਹਿੰਦੀ ਸਾਂ। ਉਹ ਫਿਰ ਅਸੀਂ 2 ਦਿਨ ਬਾਅਦ ਤੈਅ ਕੀਤਾ ਕਿ ਵੀ ਜਿੱਥੇ ਅਸੀਂ ਇਕੱਠੇ ਜਦੋਂ ਤੱਕ ਇਕੱਠੇ ਹੋਵਾਂਗੇ ਠੀਕ ਹੈ, ਇੱਕ ਦੂਸਰੇ ਨੂੰ ਲੱਭਣ ਵਿੱਚ ਟਾਈਮ ਜ਼ਾਇਆ ਨਹੀਂ ਕਰਾਂਗੇ। ਇਹ ਸਭ ਬਹੁਤ ਟਾਈਮ ਜ਼ਾਇਆ ਹੁੰਦਾ ਵੇ। ਅਤੇ ਤੁਸੀਂ ਉਹ ਆਪਣਾ ਉਮਰਾ ਕੰਪਲੀਟ ਕਰਨਗੇ, ਮੈਂ ਆਪਣਾ। ਫਿਰ ਅਸੀਂ ਦੋਨੋਂ ਇਕੱਠੇ ਜਾਂਦੇ ਸਾਂ ਮਸਜਿਦ ਆਇਸ਼ਾ। ਉੱਥੋਂ ਉਮਰਾ ਦੀ ਨੀਅਤ ਕਰਕੇ ਅਸੀਂ ਵਾਪਸ ਆ ਜਾਂਦੇ ਸਾਂ। ਜਿੱਥੇ ਤੱਕ ਸਾਥ ਰਹਿੰਦਾ ਸੀ, ਜਿੱਥੇ ਕੋਈ ਧੱਕਾ ਐਸਾ ਫਿਰ ਪੈ ਜਾਂਦਾ ਸੀ, ਬਸ ਫਿਰ ਅਸੀਂ ਕੀ ਕਹਿੰਦੇ ਨੇ ਵਿਛੜ ਗਏ। ਲੇਕਿਨ ਆਪਣਾ ਉਮਰਾ ਅਸੀਂ ਕੰਪਲੀਟ ਕਰਨੇ ਸਾਂ। ਫਿਰ ਬਾਬੁਲ ਅਜ਼ੀਜ਼ ਤੋਂ ਬਾਹਰ ਆ ਕੇ ਜੋ ਹੁੰਦਾ ਸੀ ਨਾ, ਫਿਰ ਉੱਥੇ ਖੜਾ ਹੋ ਜਾਂਦਾ ਸੀ। ਇਸ ਤਰ੍ਹਾਂ ਫਿਰ ਅੰਮੀ ਨੂੰ ਇੱਕ ਛੋਟੀ ਬੋਤਲ ਵਿੱਚ ਮੈਂ ਜ਼ਮਜ਼ਮ ਪਾ ਕੇ ਦੇ ਦਿੰਦੀ ਹੁੰਦੀ ਸਾਂ ਕਿ ਅੰਮੀ ਜੀ ਤੁਸੀਂ, ਤੁਹਾਨੂੰ ਪਿਆਸ ਲੱਗੇ ਤੁਸੀਂ ਪੀ ਲਿਓ। ਪਿਆਸ ਉਹਨਾਂ ਨੂੰ ਬਹੁਤ ਲੱਗਦੀ ਸੀ, ਇੱਕ ਘੁੱਟ ਪੀਂਦੇ ਹੁੰਦੇ ਸਨ ਪਾਣੀ, ਕਿਉਂਕਿ ਫਿਰ ਉਹਨਾਂ ਨੂੰ ਵਾਸ਼ਰੂਮ ਵਾਸਤੇ ਮਸਲਾ ਹੁੰਦਾ ਸੀ, ਇਕੱਲੇ ਉਹ ਜਾ ਨਹੀਂ ਸਕਦੇ ਸਨ। ਮੈਂ ਫਿਰ ਉਮਰੇ ਵਾਸਤੇ ਗਈ ਹੁੰਦੀ ਸਾਂ। ਇਸ ਤੋਂ ਫਿਰ ਵਾਸ਼ਰੂਮ ਵੀ ਬਗੈਰ ਸਹਾਰੇ ਦੇ ਨਹੀਂ ਜਾ ਸਕਦੇ, ਤਾਂ ਉਹ ਬੈਠੇ ਉਸ ਤਰ੍ਹਾਂ ਬਸ ਤਸਬੀਹ ਕਰਦੇ ਰਹਿੰਦੇ ਸਨ ਸਾਰਾ ਦਿਨ, ਜਿਹੜਾ ਨਾ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦੀ ਸਾਂ। ਮੇਰਾ ਫਿਰ ਉਮਰਾ ਕੰਪਲੀਟ ਹੁੰਦਾ ਸੀ ਤਕਰੀਬਨ ਅਸਰ ਦੇ ਟਾਈਮ 'ਤੇ। ਤਕਰੀਬਨ ਅਸਰ ਹੋ ਜਾਂਦੀ ਸੀ ਜਦੋਂ ਅਸੀਂ ਕਰਦਾ। ਵਿੱਚ ਜ਼ੋਹਰ ਦੀ ਨਮਾਜ਼ ਵੀ ਅਦਾਇਗੀ ਹੁੰਦੀ ਸੀ, ਲੇਕਿਨ ਜਿੱਥੇ ਨਮਾਜ਼ ਦਾ ਟਾਈਮ ਹੁੰਦਾ ਉੱਥੇ ਸਾਰਾ ਰੁਕ ਜਾਂਦਾ ਵੇ। ਨਾਲ ਤੁਸੀਂ ਨਮਾਜ਼ ਅਦਾ ਕਰਦੇ ਹੋ ਤਾਂ ਫਿਰ ਅੱਗੇ ਦਾ ਆਪਣਾ ਸਫ਼ਰ ਬਾਕੀ ਦਾ ਕੰਪਲੀਟ ਕਰਦੇ ਉਮਰਾ। ਇਸ ਤਰ੍ਹਾਂ ਫਿਰ ਅਸਰ ਦੇ ਟਾਈਮ 'ਤੇ ਜ਼ਿਆਦਾਤਰ ਮੈਂ ਫਾਰਗ ਹੋਣੀ ਸਾਂ। ਕਦੀ ਅਸਰ ਪੜ੍ਹ ਕੇ ਫਾਰਗ ਹੋਣਾ, ਕਦੀ ਅਸਰ ਤੋਂ ਥੋੜ੍ਹਾ ਪਹਿਲੇ, ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ ਕਿ ਫਿਰ ਮੈਂ ਅਸਰ ਦੇ ਟਾਈਮ 'ਤੇ ਅੰਮੀ ਦੇ ਕੋਲ ਆਉਣਾ। ਫਿਰ ਮੈਂ ਉਮਰਾ ਕੰਪਲੀਟ ਹੋ ਜਾਂਦਾ ਸੀ। ਫਿਰ ਮੈਂ ਅੰਮੀ ਨੂੰ ਲੈ ਕੇ ਵਾਸ਼ਰੂਮ ਜਾਂਦੀ ਹੁੰਦੀ ਸਾਂ, ਉਹਨੂੰ ਵਾਸ਼ਰੂਮ ਕਰਾ ਕੇ ਫਿਰ ਵਜ਼ੂ ਵਗੈਰਾ ਕਰਕੇ ਫਿਰ ਉਹਨਾਂ ਨੂੰ ਦੁਬਾਰਾ ਉੱਥੇ ਬਿਠਾ ਦਿੰਦੀ ਹੁੰਦੀ ਸਾਂ। ਔਰ ਫਿਰ ਮੈਂ ਕਹਿੰਦਾ ਵੀ ਇੱਥੇ ਹੁਣ ਤੁਸੀਂ ਬੈਠੋ, ਮੈਂ ਚੱਲੀ ਹਾਂ ਚਾਹ ਪੀਣ ਵਾਸਤੇ। ਵੀ ਕਿਤੇ ਵੀ ਚਲੇ ਜਾਓ ਦੁਨੀਆ 'ਚ, ਵੀ ਚਾਹ ਜਿਹੜੀ ਹੈ ਨਾ ਉਹ ਚਾਹ ਹੀ ਜੇ। ਅਤੇ ਮੈਨੂੰ ਬਸ ਤਲਬ ਹੋ ਰਹੀ ਹੁੰਦੀ ਸੀ ਮੈਂ ਚਾਹ ਪੀ ਲਵਾਂ। ਮੈਂ ਜਦੋਂ ਹਜ 'ਤੇ ਗਈ ਨਾ, ਉਦੋਂ ਵੀ ਮੈਂ ਇੱਕ ਦੇਚਕੀ ਰੱਖੀ ਇੰਨੀ ਕੁ ਛੋਟੀ ਜਿਹੀ। ਹਾਲਾਂਕਿ ਲੋਕ ਬਹੁਤ ਖਾਣ ਪਕਾਉਣ ਦਾ ਸਮਾਨ ਲੈ ਕੇ ਜਾਂਦੇ ਨੇ ਕਿ ਅਸੀਂ ਉੱਥੇ ਪਕਾਵਾਂਗੇ, ਪਰ ਮੇਰਾ ਬਿਲਕੁਲ ਨਹੀਂ ਸੀ ਕਿ ਅਸੀਂ ਉੱਥੇ ਇਬਾਦਤ ਕਰਨ ਜਾਂਦੇ ਹਾਂ। ਖਾਣਾ ਤੇ ਕੁਝ ਤੋਂ ਵੀ ਲੈ ਕੇ ਕੁਝ ਵੀ ਖਾ ਲਓ, ਉਹ ਇਹ ਦਿਨ ਥੋੜ੍ਹੀ ਮਿਲਣੇ ਨੇ ਕਿ ਬਈ ਜਿਹੜੇ ਤੁਹਾਨੂੰ ਇਬਾਦਤਾਂ ਵਾਲੇ ਔਰ ਸੋਹਣੇ ਦਿਨ ਜਿਹੜੇ ਮਿਲਣੇ ਨੇ, ਉਹ ਫਿਰ ਖਾਣ ਪਕਾਉਣ 'ਚ ਜ਼ਾਇਆ ਨਹੀਂ ਕਰਨਾ ਚਾਹੀਦਾ। ਲੇਕਿਨ ਚਾਹ ਵਾਲੀ ਦੇਚਕੀ ਮੈਂ ਫਿਰ ਵੀ ਨਹੀਂ ਭੁੱਲੀ ਕਿ ਮੈਂ ਆਪਣੀ 2 ਪਲੇਟਾਂ ਰੱਖੀਆਂ ਸਨ, 2 ਚਮਚ, ਇੱਕ ਛੁਰੀ, 2-3 ਮੱਗ ਰੱਖ ਲਏ ਸਨ ਕਿ ਸਾਨੂੰ ਅਸੀਂ ਅਗਰ ਚਾਹ ਬਣਾਉਣੀ ਪੈ ਗਈ ਨਾ ਅਸੀਂ ਚਾਹ। ਪਰ ਇੰਨੇ ਅੱਛੇ ਇੰਤਜ਼ਾਮਾਤ ਸਨ, ਹਰ ਜਗ੍ਹਾ ਬਹੁਤ ਅੱਛੀ ਚਾਹ ਮਿਲ ਜਾਂਦੀ। ਉਦੋਂ 1 ਰਿਆਲ ਦੀ ਚਾਹ ਮਿਲਦੀ ਹੁੰਦੀ ਸੀ, ਹੁਣ ਮੈਨੂੰ ਨਹੀਂ ਪਤਾ। 1 ਰਿਆਲ ਦਿੰਦੇ ਸਾਂ, ਫਸਟ ਕਲਾਸ ਚਾਹ ਮਿਲ ਜਾਂਦੀ ਸੀ, ਬੜੀ ਜ਼ਬਰਦਸਤ। ਇਹ ਵੇ ਕਿ ਫਿਰ ਉਹ ਮੈਂ ਲੈ ਕੇ ਚਾਹ ਫਿਰ ਪੀ ਲੈਣੀ। ਅੰਮੀ ਤਾਂ ਪੀਂਦੇ ਨਹੀਂ ਸਨ ਇਸੀ ਵਜ੍ਹਾ ਦੇ ਨਾਲ, ਪਰ ਸੁਬਾਹ ਅੰਮੀ ਪੀਂਦੇ ਹੁੰਦੇ ਸਨ ਨਾਸ਼ਤੇ। ਮੈਂ ਫਿਰ ਚਾਹ ਜਿਹੜੀ ਹੈ ਨਾ ਪੀ ਕੇ ਉਦੋਂ ਤੱਕ ਮਗਰਿਬ ਦਾ ਟਾਈਮ ਹੋ ਜਾਂਦਾ ਸੀ। ਫਿਰ ਅਸੀਂ ਮਗਰਿਬ ਦੀ ਅਦਾਇਗੀ ਕਰਨੀ ਸਾਂ। ਉਸ ਤੋਂ ਬਾਅਦ ਫਿਰ ਅਸੀਂ ਜ਼ਿਆਦਾਤਰ ਕੋਸ਼ਿਸ਼ ਹੁੰਦੀ ਸੀ ਕਿ ਫਿਰ ਅਸੀਂ ਅੰਦਰ ਜਾ ਕੇ ਮਗਰਿਬ ਤੋਂ ਬਾਅਦ ਹਰਮ ਖਾਨਾ ਕਾਬਾ ਦੇ ਸਾਹਮਣੇ ਸੇਨ 'ਚ ਬੈਠ ਜਾਈਏ। ਫਿਰ ਅੰਮੀ ਨੂੰ ਖਿੱਚ ਖੁੱਚ ਕੇ ਨਾ ਕੋਈ ਜਗ੍ਹਾ ਮਿਲ ਜਾਂਦੀ ਸੀ, ਲੈ ਜਾਣੀ ਹੁੰਦੀ ਸਾਂ। ਅਤੇ ਬਈ ਉਹ ਜਿਹੜਾ ਖਾਨਾ ਕਾਬਾ ਅਤੇ ਉਹ ਮੈਂ ਪਹਿਲੇ ਦੱਸਿਆ ਨਾ ਕਿ ਹਰ ਮੰਜ਼ਰ ਉਹਦਾ ਖੂਬਸੂਰਤ ਹੈ, ਰੋਸ਼ਨੀਆਂ 'ਚ ਇੰਨਾ ਪਿਆਰਾ ਲੱਗਦਾ ਵੇ, ਬਸ ਨਜ਼ਰ ਹੀ ਨਹੀਂ ਆਉਂਦੀ। ਅਤੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਅੰਦਰ ਉੱਥੇ ਪਹੁੰਚ ਜਾਈਏ। ਬਹਰਹਾਲ ਕਦੀ ਅੰਦਰ ਕਦੀ ਬਾਹਰ, ਕਿਉਂਕਿ ਜਿੱਥੇ ਤੱਕ ਲੋਕ ਹੁੰਦੇ ਨੇ ਉੱਥੇ ਤੱਕ ਹਦੂਦ ਹੁੰਦੀਆਂ ਨੇ, ਜਮਾਤ ਤਸੱਵੁਰ ਕੀਤੀ ਜਾਂਦੀ ਹੈ। ਉਹ ਰੋਡ 'ਤੇ ਵੀ ਉੱਥੇ ਬਹੁਤ ਦੂਰ ਦੂਰ ਤੱਕ ਸਾਰੇ ਨਮਾਜ਼ੀ ਹੁੰਦੇ ਨੇ, ਔਰ ਬਹੁਤ ਅੰਦਰ ਵੀ ਭਰਿਆ ਹੁੰਦਾ ਵੀ। ਅਤੇ ਜਿੱਥੇ ਵੀ ਜਗ੍ਹਾ ਮਿਲ ਜਾਵੇ, ਬਹੁਤ ਜ਼ਿਆਦਾ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਦੂਸਰੇ ਨੂੰ ਕਿਸੇ ਨੂੰ ਤਕਲੀਫ ਦੇਵੋ। ਆਪਣੀ ਸਹੂਲਤ ਵਾਸਤੇ ਅਗਰ ਆਸਾਨੀ ਨਾਲ ਜਗ੍ਹਾ ਮਿਲ ਜਾਵੇ ਠੀਕ ਹੈ, ਨਹੀਂ ਤਾਂ ਫਿਰ ਅਸੀਂ ਸਹਿਨ ਵਿੱਚ ਵੀ ਅਦਾਇਗੀ ਕਰ ਲੈਂਦੇ ਹੁੰਦੇ ਸਾਂ ਕਿ ਜਿੱਥੇ ਜਗ੍ਹਾ ਮਿਲ ਜਾਏ ਨਮਾਜ਼ ਅਦਾ ਕਰ ਲੈਂਦੇ ਸਾਂ। ਲੇਕਿਨ ਸਭ ਤੋਂ
ਖੂਬਸੂਰਤ ਸਭ ਤੋਂ ਖਾਨਾ ਕਾਬਾ ਤਾਂ ਸੋਹਣਾ ਹੀ ਹੈਗਾ। ਕਾਰੀ ਅਬਦੁਰ ਰਹਿਮਾਨ ਸੁਦੇਸ, ਉਹਨਾਂ ਦੀ ਆਵਾਜ਼ ਦਾ ਜਾਦੂ ਮੈਂ ਅੱਜ ਤੱਕ ਨਹੀਂ ਭੁੱਲ ਸਕੀ। ਉਹਨਾਂ ਦੀ ਆਵਾਜ਼ ਵਿੱਚ ਪੱਲਾ ਅੱਲਾਹ ਪਾਕ ਨੇ ਕੀ ਤਾਕਤ ਰੱਖੀ ਹੈ, ਅੱਲਾਹ ਪਾਕ ਨੇ ਕੀ ਮਿਠਾਸ ਰੱਖੀ ਹੈ ਕਿ ਤੁਹਾਨੂੰ ਅਰਬੀ ਜ਼ੁਬਾਨ ਸਮਝ ਨਹੀਂ ਆਉਂਦੀ। ਤੁਸੀਂ ਉਹ ਜਦੋਂ ਤਲਾਵਤ ਕਰ ਰਹੇ ਹੁੰਦੇ ਨੇ, ਉਹਨਾਂ ਦਾ ਇੱਕ ਖਾਸ ਅੰਦਾਜ਼ ਹੈ, ਪਰ ਤੁਹਾਡੀ ਅੱਖ 'ਚੋਂ ਇਸ ਤਰ੍ਹਾਂ ਅਥਰੂ ਡਿੱਗ ਰਹੇ ਹੁੰਦੇ ਨੇ, ਸਮਝ ਨਹੀਂ ਆ ਰਹੇ ਹੁੰਦੇ ਅਲਫਾਜ਼, ਲੇਕਿਨ ਦਿਲ ਦੀ ਕੈਫੀਅਤ ਐਸੀ ਹੁੰਦੀ ਹੈ ਕਿ ਅਥਰੂ ਡਿੱਗੇ ਆ ਰਹੇ ਨੇ, ਤਲਾਵਤ ਚੱਲ ਰਹੀ ਹੈ ਔਰ ਅਥਰੂ ਡਿੱਗੇ ਆ ਰਹੇ ਨੇ। ਕੀ ਕਰਿਸ਼ਮਾ ਨੇ, ਮੈਨੂੰ ਸਮਝ ਨਹੀਂ ਇਹ ਚੀਜ਼ ਆਈ ਕਿ ਅਸੀਂ ਉਹ ਅਲਫਾਜ਼ ਨੂੰ ਸਮਝਦੇ ਨਹੀਂ, ਲੇਕਿਨ ਐਵੇਂ ਕਿ ਸਾਡਾ ਦਿਲ ਪਸੀਜ ਜਾਂਦਾ ਉਸ ਤਲਾਵਤ ਦੇ ਨਾਲ। ਅਤੇ ਇੰਨੀ ਪਿਆਰੀ ਆਵਾਜ਼ ਸੀ, ਮੈਂ ਉਸ ਤੋਂ ਪਹਿਲੇ ਕਦੀ ਉਹਨਾਂ ਦੀ ਆਵਾਜ਼ ਨਹੀਂ ਸੁਣੀ ਸੀ। ਅਤੇ ਮੈਂ ਉੱਥੇ ਜਦੋਂ ਗਈ ਆ ਅਤੇ ਫਿਰ ਮੈਂ ਜਿੰਨੇ ਦਿਨ ਅਸੀਂ ਮੱਕਾ ਵਿੱਚ ਰਹੇ, ਨਮਾਜ਼ ਦੀ ਅਦਾਇਗੀ ਅਸੀਂ ਕਰਦੇ ਰਹੇ, ਉੱਥੇ ਫਿਰ ਕਾਰੀ ਅਬਦੁਰ ਰਹਿਮਾਨ ਸੁਦੈਸ ਦੀ ਆਵਾਜ਼ ਬਈ ਇਸ ਤਰ੍ਹਾਂ ਸੀ ਨਾ ਕਿ ਦਿਲਾਂ ਦੇ ਵਿੱਚ ਠੰਡ ਪਾ ਦਿੰਦੀ ਸੀ, ਅੱਲਾ ਦਾ ਪੈਗਾਮ ਐਸਾ ਦਿਲਾਂ 'ਚ ਉਤਾਰ ਦਿੰਦੀ ਉਹਨਾਂ ਦੀ ਆਵਾਜ਼। ਉਹ ਫਿਰ ਅਸੀਂ ਨਮਾਜ਼ ਦੀ ਅਦਾਇਗੀ ਕਰ ਸਾਂ ਔਰ ਸਭ ਇੱਕ ਐਸਾ ਹੁੰਦਾ ਸੀ ਮੰਜ਼ਰ, ਜਿਹੜੇ ਗਏ ਨੇ ਉਹਨਾਂ ਨੂੰ ਵੀ ਅੰਦਾਜ਼ਾ ਹੋਏਗਾ ਕਿ ਜਦੋਂ ਸਭ ਜੋ ਅੱਲਾਹੁ ਅਕਬਰ ਕਹਿ ਕੇ ਸਜਦੇ 'ਚ ਜਾਂਦੇ ਨੇ ਨਾ, ਜ਼ਮੀਨ ਇੰਨਾ ਸਜਦਾ ਇੱਕਦਮ ਇਕੱਠੇ ਹੁੰਦਾ ਕਿ ਧਮਕਦੀ ਤੁਹਾਨੂੰ ਆਵਾਜ਼ ਆਉਂਦੀ ਇੱਕ, ਕਿਉਂਕਿ ਯਕ ਸਭ ਸਜਦਾ ਕਰਦੇ ਨਾ ਇੱਕ ਹੀ ਤਰ੍ਹਾਂ, ਅਤੇ ਉਹ ਫਿਰ ਇੱਕਦਮ ਇੱਕ ਧਮਕਦੀ ਆਵਾਜ਼ ਆਉਂਦੀ, ਇੰਨਾ ਮਤਲਬ ਸਜਦਾ ਹੁੰਦਾ। ਔਰ ਫਿਰ ਉਹ ਨਮਾਜ਼ਾਂ, ਔਰ ਉੱਥੇ ਖਾਨਾ ਕਾਬਾ ਵਿੱਚ ਇਸ ਤਰ੍ਹਾਂ ਹੁੰਦਾ ਵੀ ਕਿ ਹਰ ਨਮਾਜ਼ ਤੋਂ ਬਾਅਦ ਨਮਾਜ਼ੀ ਜਨਾਜ਼ਾ ਜ਼ਰੂਰ ਹੁੰਦਾ। ਅਤੇ ਲੋਕਲ ਲੋਕ ਜਿਹੜੇ ਉਹ ਵੀ ਫੌਤ ਹੋ ਜਾਂਦੇ ਨੇ, ਫਿਰ ਆਪਣਾ ਨਮਾਜ਼ੀ ਜਨਾਜ਼ਾ ਲਈ ਲੈ ਕੇ ਆਉਂਦੇ ਨੇ, ਕੁਛ ਹਾਜੀ ਵੀ ਹੋ ਜਾਂਦੇ ਨੇ, ਲੇਕਿਨ ਲੋਕਲ ਅਪਰਾਧ ਵੀ ਜਿਹੜੇ ਆਉਂਦੇ ਨੇ ਫਿਰ ਕੋਈ, ਲੇਕਿਨ ਹਰ ਨਮਾਜ਼ ਤੋਂ ਬਾਅਦ ਨਮਾਜ਼ੀ ਜਨਾਜ਼ਾ, ਨਮਾਜ਼ ਖਤਮ ਹੁੰਦੀ ਹੈ, ਤੁਸੀਂ ਸਲਾਮ ਫੇਰਦੇ ਹੋ, ਨਾਲ ਹੀ ਨਮਾਜ਼ੀ ਜਨਾਜ਼ਾ ਦਾ ਉਹ ਐਲਾਨ ਹੋ ਜਾਂਦਾ ਵੇ ਕਿ ਵੀ ਹੁਣ ਨਮਾਜ਼ੀ ਜਨਾਜ਼ਾ ਜਿਹਨਾਂ ਨੇ ਪੜ੍ਹਨੀ ਉਹ ਪੜ੍ਹ ਲੈਣ। ਕੁਛ ਲੋਕ ਪੜ੍ਹਦੇ ਨੇ, ਕੁਛ ਲੋਕ ਨਹੀਂ ਪੜ੍ਹਦੇ, ਬਹਿਰਹਾਲ ਉਹ ਆਪਣੀ ਤੁਹਾਡੀ ਮਰਜ਼ੀ ਹੁੰਦੀ ਹੈ, ਲੇਕਿਨ ਇਹ ਇੱਕ ਮੁਸਲਮਾਨ ਤੇ ਇਹ ਵੀ ਹੈ ਨਾ ਕਿ ਵੀ ਉਹ ਨਮਾਜ਼ ਉਹਨੂੰ ਕੰਧਾ ਦੇਵੇ, ਉਹਦਾ ਜਨਾਜ਼ਾ ਪੜ੍ਹੇ, ਬਿਮਾਰ ਹੈ ਤਾਂ ਉਹਦੀ ਇਯਾਦਤ ਲਈ ਜਾਵੇ, ਅਤੇ ਬਹੁਤ ਨੇਕੀ ਹੈ ਕਿ ਨਮਾਜ਼ ਜਨਾਜ਼ਾ ਪੜ੍ਹਨਾ। ਬਹਿਰਹਾਲ ਐਵੇਂ ਕਿ ਉਹ ਕੀ ਕਹਿੰਦੇ ਨੇ, ਫਿਰ ਉਹ ਐਲਾਨ ਹੁੰਦਾ ਸੀ ਔਰ ਫਿਰ ਨਮਾਜ਼ ਜਨਾਜ਼ਾ ਵੀ ਬਕਾਇਦਾ ਹੁੰਦੀ ਸੀ। ਇਸ ਤਰ੍ਹਾਂ ਕਿ ਕਹਿੰਦੇ ਨੇ ਉਹ ਦਿਨ ਰਾਤ ਬਸ ਸਾਡਾ ਇਹੀ ਹੁੰਦਾ ਸੀ ਕਿ ਕਦੀ ਅਸੀਂ ਕਿਤੇ ਜਾ ਰਹੇ ਹਾਂ, ਸ਼ਾਮ ਨੂੰ ਇੱਥੇ ਆ ਰਹੇ ਹਾਂ, ਔਰ ਫਿਰ ਪੈਦਲ ਜਦੋਂ ਵਾਪਸ ਘਰ ਆਉਣਾ, ਇੰਨੀ ਥਕਾਵਟ ਹੋ ਗਈ ਹੁੰਦੀ ਸੀ ਸਾਨੂੰ, ਲੇਕਿਨ ਸੁਬਾਹ ਇੱਕ ਨਵੀਂ ਤਾਕਤ ਅੱਲਾਹ ਪਾਕ ਦੇ ਦਿੰਦਾ ਸੀ। ਹਾਲਾਂਕਿ ਰਾਤ ਨੂੰ ਅਸੀਂ ਇੰਨਾ ਜ਼ਿਆਦਾ ਥੱਕ ਜਾਂਦੇ ਸਾਂ ਕਿ ਬਹੁਤ ਜ਼ਿਆਦਾ ਕਿ ਪਤਾ ਨਹੀਂ ਸਵੇਰੇ ਅਸੀਂ ਉੱਠਣਾ ਹੀ ਨਹੀਂ, ਪਰ ਐਵੇਂ ਕਿ ਫਿਰ ਹਿੰਮਤ ਹੋ ਜਾਂਦੀ ਸੀ, ਅਸੀਂ ਉੱਠ ਜਾਂਦੇ ਸਾਂ। ਇਸ ਤਰ੍ਹਾਂ ਫਿਰ ਖਾਣੇ ਦਾ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਅਸੀਂ ਵਿਛੜ ਜਾਂਦੇ ਸਾਂ, ਮੈਂ ਅਤੇ ਮੇਰੇ ਹਸਬੈਂਡ, ਅਤੇ ਉਹ ਫਿਰ ਐਵੇਂ ਕਿ ਉਹ ਵੀ ਖਾਣਾ ਲੈ ਕੇ ਆ ਜਾਂਦੇ ਸਨ ਵਾਪਸੀ 'ਤੇ, ਉਹ ਮੈਂ ਵੀ ਖਾਣਾ ਲੈ ਕੇ ਆ ਜਾਂਦੀ ਸਾਂ, ਇੰਨਾ ਖਾਣਾ ਇਕੱਠਾ ਹੋ ਜਾਂਦਾ ਸੀ। ਫਿਰ ਅਸੀਂ ਇਸ ਚੀਜ਼ ਦਾ ਵੀ ਤੈਅ ਕੀਤਾ ਕਿ ਬਈ ਇੱਕ ਬੰਦਾ ਨਾਸ਼ਤਾ ਲੈ ਕੇ ਆਏਗਾ, ਇੱਕ ਬੰਦਾ ਰਾਤ ਦਾ ਖਾਣਾ ਲੈ ਕੇ ਆਏਗਾ, ਤਾਂ ਕਿ ਸਾਡਾ ਖਾਣਾ ਜ਼ਾਇਆ ਨਾ ਜਾਵੇ, ਕਿਉਂਕਿ ਉੱਥੇ ਫਿਰ ਇੱਕ ਦਿਨ ਖਾਣਾ ਬਚ ਗਿਆ। ਇੱਕ ਸਫਾਈ ਵਾਲਾ ਆਇਆ ਰੂਮ ਦੀ, ਅਤੇ ਮੈਂ ਉਹਨੂੰ ਕਿਹਾ ਕਿ ਖਾਣਾ ਮੇਰੇ ਕੋਲ ਹੈਗਾ, ਤੂੰ ਲੈ ਲਿਆ। ਉਹਨੇ ਫੜਿਆ ਮੇਰੇ ਹੱਥੋਂ, ਉਹਨੇ ਬਿਨ ਵਿੱਚ ਸੁੱਟ ਦਿੱਤਾ। ਮੈਨੂੰ ਇੰਨਾ ਦੁੱਖ ਲੱਗਿਆ ਕਿ ਉਸ ਤਰ੍ਹਾਂ ਉਹਨੇ ਰੋਟੀਆਂ ਔਰ ਸਾਰਾ ਸੁੱਟ ਦਿੱਤਾ ਨਾ ਬਿਨ ਵਿੱਚ, ਮੈਨੂੰ ਬਹੁਤ ਤਕਲੀਫ ਹੋਈ, ਕਿਉਂਕਿ ਅਸੀਂ ਇਹ ਚੀਜ਼ ਕਦੀ ਸਿੱਖੀ ਨਹੀਂ ਹੈ। ਮੈਨੂੰ ਬਹੁਤ, ਫਿਰ ਅਸੀਂ ਕੋਸ਼ਿਸ਼ ਕਰਦੇ ਸਾਂ ਕਿ ਅਸੀਂ ਬਹੁਤ ਲੈ ਕੇ ਆਈਏ ਤਾਂ ਕਿ ਸਾਡਾ ਰਿਜ਼ਕ ਜ਼ਾਇਆ ਨਾ ਜਾਵੇ ਉੱਤੇ। ਅਤੇ ਨਾਸ਼ਤਾ ਮੇਰੇ ਹਸਬੈਂਡ ਲੈ ਕੇ ਆਉਂਦੇ ਸਨ, ਔਰ ਫਿਰ ਰਾਤ ਦਾ ਖਾਣਾ ਮੇਰੇ ਜ਼ਿੰਮੇ ਸੀ ਕਿ ਮੈਂ ਜਦੋਂ ਫਿਰ ਵਾਪਸੀ ਦੇ ਰਸਤੇ 'ਚ ਹੀ ਹੋਟਲ ਸਨ, ਫਿਰ ਕੁਛ ਵੀ ਲੈ ਲਿਆ। ਔਰ ਸਭ ਤੋਂ ਜ਼ਿਆਦਾ ਸੀ ਜਿੱਥੇ ਸਾਡੀ ਰਿਹਾਇਸ਼ ਸੀ, 10 ਮੰਜ਼ਿਲਾ ਇੱਕ ਬਿਲਡਿੰਗ ਸੀ, ਸਾਡੇ 10ਵੇਂ ਫਲੋਰ 'ਤੇ ਸਾਡੀ ਜਿਹੜੀ ਹੈ ਨਾ ਕੀ ਕਹਿੰਦੇ ਨੇ ਰਿਹਾਇਸ਼ ਸੀ। ਲਿਫਟ ਤੋਂ ਅਸੀਂ ਉੱਪਰ ਜਾਂਦੇ ਸਾਂ, ਉਹਨਾਂ ਨੇ ਨੀਚੇ ਵੀ ਇੰਤਜ਼ਾਮ ਕੀਤਾ ਹੋਇਆ ਸੀ, ਚਾਹੇ ਤੁਸੀਂ ਕਿਤੋਂ ਹੋਰ ਤੋਂ ਲੈ ਲਓ, ਚਾਹੇ ਉਹਨਾਂ ਨੇ ਹੀ ਬਿਲਡਿੰਗ ਵਾਲਿਆਂ ਨੇ ਇੰਤਜ਼ਾਮ ਕੀਤਾ ਸੀ। ਪਾਕਿਸਤਾਨੀ ਸਟਾਈਲ ਦਾ ਖਾਣਾ ਮਿਲਦਾ ਸੀ ਉੱਥੇ, ਦਾਲ ਸਬਜ਼ੀ, ਗੋਸ਼ਤ, ਸ਼ੋਰਬਾ, ਕੀਮਾ, ਉਹ ਜਿਹੜੀ ਸਾਡੀ ਆਪਣੀ ਹਾਂਡੀਆਂ ਹੁੰਦੀਆਂ ਨੇ ਨਾ, ਉਹ ਪਾਕਿਸਤਾਨੀ ਸਨ, ਉਹਨਾਂ ਨੇ ਲਾਉਂਦੇ ਸਨ। ਉਹ ਬੜਾ ਅੱਛਾ ਮੈਨੂੰ ਹੋ ਗਿਆ ਕਿ ਸਾਨੂੰ, ਅਸੀਂ ਬਿਲਕੁਲ ਫਿਰ ਆਪਣੀ ਬਿਲਡਿੰਗ ਵਿੱਚ ਹੀ ਆ ਕੇ ਨਾ, ਉੱਥੇ ਫਿਰ ਅੰਮੀ ਨੂੰ ਮੈਂ ਕਮਰੇ 'ਚ ਛੱਡਣਾ, ਆ ਕੇ ਲਿਫਟ 'ਚ ਕਰਕੇ ਅੰਮੀ ਨੂੰ ਕਮਰੇ 'ਚ ਬਿਠਾ ਕੇ ਫਿਰ ਮੈਂ ਦੁਬਾਰਾ ਲਿਫਟ ਤੋਂ ਨੀਚੇ ਆ ਜਾਣਾ, ਔਰ ਫਿਰ ਮੈਂ ਖਾਣਾ ਲੈ ਕੇ ਔਰ ਕੀ ਕਹਿੰਦੇ ਨੇ ਫਿਰ ਮੈਂ ਉੱਪਰ ਜਾਣਾ, ਖਾਣਾ ਖਾ ਕੇ ਮੈਂ ਫਿਰ ਨੀਚੇ ਆਉਣਾ। ਫਿਰ ਚਾਹ ਤੋਂ ਬਗੈਰ ਤਾਂ ਬਈ ਜ਼ਿੰਦਗੀ ਅਧੂਰੀ ਹੈ ਨਾ, ਅਤੇ ਫਿਰ ਚਾਹ ਲੈ ਕੇ ਜਾਣੀ, ਫਿਰ ਪੀਣੀ। ਅਤੇ ਲੇਕਿਨ ਇਹ ਵੇਖ ਕੇ ਉਹ ਖਾਣਾ ਬਹੁਤ ਅੱਛਾ ਮਿਲ ਜਾਂਦਾ ਸੀ, ਪਰ ਮੈਂ ਉਹਨਾਂ ਨੂੰ ਫਿਰ ਕਹਿੰਦੀ ਸਾਂ, ਉਹ 3 ਰੋਟੀਆਂ ਦਿੰਦੇ ਹੁੰਦੇ ਸਨ ਸਾਲਨ ਦੇ ਨਾਲ, ਅਤੇ ਵੱਡੀਆਂ ਵੱਡੀਆਂ ਰੋਟੀਆਂ 3,
ਤੇ ਮੈਂ 2 ਸਾਲਨ ਅਮੂਮਨ ਲੈਂਦੀ ਸਾਂ। एक ऐसा मैं शोरबे टाइप की चीज़ लैनी सा कि गोश्त का शोरबा हो जाए या कोई पतली दाल हो जाए, क्योंकि अम्मी जड़े ना उन्होंने दंद भी नहीं सन ना, तो वो फिर रोटी चबा नहीं सकते सन ज़्यादा। उन्होंने वास्ते मैं ब्रैड लिया के रखी हुई सी, लेकिन वो शोरबे विच या दाल च रोटी प्यो के खा लेंदे सन। तो इस तो फिर मैं वो 3 नान देंदी सन, 1 सालन दे नान। मैं सालन तो मैं 2 लैनी सा, लेकिन मैं नान 3 ही लैनी सा उन्होंने को। मैं कहनी सा कि भाई मैनू 3 नहीं दवो, सालन 2 दे दो, पैसे तुसीं पूरे अपने पैकेज दे लवो। लेकिन मैंने वो कहता बाजी इतने तो लोग साढ़े को ज़्यादा मंगते हैं कि सानू रोटी होर दवो। मैं कि चलो जो ज़्यादा मंगते हैं उन्होंने तुसीं ज़्यादा दे दवो, पर है कि साडा फिर बच जाएगा, फिर जाया जाएगा। वो 3 नान फिर मैं तो मेरे हसबैंड खाने सा, फिर भी जो बच जाता सी ना, वो मैं मक्खन लिया के रखा इस रूम में, वो सवेरे मैं मक्खन ला के ना तो मैं वो नान खा लैनी होंदी सा कि रिजक नूं ज़ाया नहीं करीदा। तो इस तरह फिर वो यादां ने इन्नियां प्यारियां यादां कि मैं खाना भी फिर लैके आनी सा। एक दिन मैं उन्होंने देखा, मैंने अज भी याद है, वो भी याद करते होणगे भी कैसी है, कौन सी आई, को किहड़ी बला आई सी साडे कोल। वो अचारे अपने वास्ते एक सैलड बना रहे सन, दही विच खीरा वीरा पा के ना उन्होंने बड़ा एक डोंगे च पा के रखा होया सी। मैं उन्होंने पूछा भी यह की, कहना इन्हें अपने वास्ते बनाया है, सलाद बनाया बाजी। तो फिर मैं कह लिया थोड़ा जिहा फिर दवो मैनू भी, मेरा भी बड़ा दिल पिया करदा वे। उन्होंने सारिया ने फिर मैनू पा के दिता कि हाँ जी लवो। तो वह मैनू फिर बाद बड़ी अपनी हिमाकत भी बड़े होया कि मैनू इस तरह नहीं मंगना चाहिए सी। उन्होंने अपने वास्ते बनाया सी, लेकिन बस बेख्तियार मैं कह दिता, लेकिन उन्होंने मैनू दिता। इस तरह फिर जमजम भी रख के जाते सन रिहाइश, जैसे मुख्तलिफ बिल्डिंग्स में भी ना उत्थे दी गौरमेंट वालों जड़ा ना बोतलां वड्डियां वड्डियां जमजम दी बोतलां उतार के जाते हैं, ताकि जेडे लोग इतने ने उत्थे भी पीण। जमजम मुख्तलिफ जगह ते वंड के जाते हैं। और जमजम की भी देखो कि होवे कि जमजम जिवें जिवें हाजी आते जाते हैं, बढ़ते जाते हैं हाजी, और जमजम बढ़ता जाता है, उपर तक आ जाता है कुआं। और कितना एक हैरत अंगेज गल है कि जिवें जिवें लोग आते जाते हैं हाजी, बढ़ते जाते हैं, जमजम का पानी उपर आता जाता वाफर मिकदार च। तो वह फिर ला देंगे सर। मैनू पहले नहीं पता सी। एक दिन वो गाड़ी उतार के गई, तो मैं उन्होंने कोई पूछा, जिन्हों को मैं खाना लिया सी, मैं उन्होंने को पूछा कि यह कि बोतलां उतार के गए। उन्होंने कहा बाजी जमजम ने, तुसीं लै जाओ कमरे च पीओ करो, वो जमजम उतार के जाते, जिन्होंने जरूरत है वह लै जाए। मैं क्या बई यह तो बड़ी चंगी तुसीं गल मैनू दस दी। हूँ मैं देखा कि कितना टाइम साड़ा हो गया वे, टाइम खासा हो गया वे। चलो बाकी असी सिलसिला जड़ा वे ना कल तो रखने आ। हज सफ़र जा हले तो बड़ा कुछ साडे नाल होना वे, हले तो शुरू होया है, हले तो कहानी शुरू होई जे बई। तो हले तो साडे नाल बहुत कुछ होना वे, तो असी गवाचना भी है, तो असी की कहते ने मदीने दी गलियां च नंगे पैर भी असी फिरना वे, बहुत कुछ होना वे। यह सिलसिला साडा जारी रहेगा। तुसीं कमेंट करना बिल्कुल ना भुलियो। तो हज सफ़र वास्ते मैं दुआ करनी आ, अल्लाह पाक सब नूं अपने घर का नज़ारा करावे, हर किसी नूं उत्थे नसीब हाज़री नसीब करे। जो जो ख्वाहिशमंद है अल्लाह पाक हर एक नूं अपने दर ते बुलावे। ते कि कहंदे ने बुलावे के मुंतज़िर है, लेकिन न सुबह आया न शाम आया। ज़हे मुक़द्दर हुज़ूरे हक से सलाम आया, पयाम आया। झुकाओ नजरे बिछाओ पलके, अदब का आला मुकाम आया। ज़हे मुक़द्दर। तो फिर इंशाअल्लाह असी इसका सिलसिला लैके चलने आ। तो तुहाडी ड्यूटी है तुसीं कमेंट करने ने। इंशाअल्लाह कल असी नाल कमेंट भी तुहाडे पढ़ांगे, तो नाल साडा हज सफ़र भी जारी रहेगा। उस मैं तुहानूं दसांगी कि साडे नाल रूम में होर कौन कौन सी और किस तरह असी की चीज़ां शेयर करने से एक दूसरे दे नाल। अल्लाह हाफिज़ ते रब राखा।